ਭੰਗ ਪੋਸਤ ਅਫੀਮ ਉੱਤਰ ਜਾਤ ਪ੍ਰਭਾਤ ਤੇ ਨਾਮ ਖੁਮਾਰੀ ਨਾਨਕਾ ਚੜੀ रहे दिन रात। सरवरी जेबा फ़कत उस ज़ात बेहमता को है, हुक्मरां है बस वही बाकी बुताने आजरी। वारस रन फकीर तलवार घोड़ा हाँ जी चारे थो के किसे दे यार नहीं। बाबा जी की मसला है कि अगे तुहाडियां अखां चों हर वेले अथरू आउंदे वगदे रहिंदे ने अथरू ਤੇ ਆ ਬੱਚਾ ਤੁਹਾਡਾ ਉਹਨਾਂ ਆਖਿਆ ਇਹ ਅੱਖਾਂ ਗਮੇ ਹੁਸੈਨ ਵਿੱਚ ਰੋਣ ਵਾਸਤੇ ਬਣੀਆਂ ਨੇ ਮੈਂ ਇਹਨਾਂ ਨੂੰ ਝੂਠਿਆਂ ਨਹੀਂ ਕਰਨਾ ਚਾਹੁੰਦਾ। ਸੁਰਮਾ ਪਾ ਤੇ ਹਰ ਕੋਈ ਲੈਂਦਾ ਹੈ ਪਰ ਮਟਕਾਣਾ ਕਿਸੇ ਕਿਸੇ ਨੂੰ ਆਉਂਦਾ ਹੈ। ਇਸ ਅਖਾਣ 'ਚ ਦੱਸਿਆ ਗਿਆ ਕਿ ਮਤਲਬ ਇਹ ਕਿ ਲਿਬਾਸ ਇਹ ਵੀ ਇੱਕ ਲਿਬਾਸ ਹੈ ਨਾ ਜੀ ਜੀ ਕਿ ਲਿਬਾਸ ਕੱਪੜੇ ਸਾਰੇ ਲੋਕ ਪਾਉਂਦੇ ਨੇ ਲੇਕਿਨ ਉਹਦਾ ਪਾਣ ਦਾ ਸਲੀਕਾ ਸਮਝ ਸਿਆਣਪ ਸੁਰਤ ਕਿਸੇ ਕਿਸੇ ਨੂੰ ਹੁੰਦੀ ਹੈ। ਨਵੀਂ ਫਕੀਰ ਨਹੀਂ ਤੇ ਦੁਪਹਿਰੀ ਧੂਆਂ ਇਸ ਖਾਨੇ 'ਚ ਦੱਸਿਆ ਗਿਆ ਵੀ ਨਵੀਂ ਫਕੀਰ ਨਹੀਂ ਉਹ ਫਕੀਰ ਦੀ ਬੀਵੀ ਉਹਨਾਂ ਨਵਾਂ ਇਹ ਕੰਮ ਸ਼ੁਰੂ ਕੀਤਾ ਤਾਂ ਉਹਨੇ ਦੁਪਹਿਰੀ ਇਹ ਧੂਆਂ ਲਾ ਦਿੱਤਾ। ਹਾਲੇ ਦੁਪਹਿਰੀ ਤੇ ਲੋੜ ਨਹੀਂ ਘਰਾਂ 'ਚ ਵੀ ਅੱਗ ਬਲਦੀ ਹੁੰਦੀ ਹੈ ਹਾਂਜੀ ਤੇ ਸ਼ਾਮ ਨੂੰ ਵੀ ਲੋਕੀ ਜਿਹੜੇ ਨੇ ਨਾ ਮਤਲਬ ਉਹ ਵੀ ਕਈ ਆਪਣੀ ਨਹੀਂ ਬੁੱਝਣ ਦਿੰਦੇ ਤੇ ਸ਼ਾਮ ਲੌਡੇ ਵੇਲੇ ਵੀ ਬਾਲ ਲੈਂਦੇ ਨੇ ਸਾਰਾ ਆਂਡੀ ਰੋਟੀ ਕਰਨ ਲਈ। ਅਕਸਰ ਤੇ ਗੱਲ ਇਹ ਸੀ ਕਿ ਅੱਗ ਉਦੋਂ ਤਖਾਣੀ ਧੂਆਂ ਉਦੋਂ ਤਖਾਣਾ ਕਿ ਜਦੋਂ ਸਾਰੇ ਘਰਾਂ 'ਚੋਂ ਅੱਗ ਬੁੱਝ ਜਾਏ। ਬਿਸਮਿल्लाहिर रहमानिर रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखण वालिओ अस्सलामु अलैकुम सत श्री अकाल नमस्कार ते ढेर ढेर सलामा। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਤੁਹਾਨੂੰ ਟਾਈਮ ਸਿਰ ਮਿਲ ਸਕਣ। ਸਾਹਿਬੋ ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚੰਨ ਨੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ ਸਾਡੇ ਇੱਕ ਬੜੇ ਹੀ ਪਿਆਰੇ ਸਾਡੇ ਦਿਲਬਰ ਸਾਡੇ ਦਰਸ਼ਕ ਇਜਾਜ਼ ਅਹਿਮਦ ਜੋਂਦਾ ਉਹਨਾਂ ਦਾ ਨਾਂ ਹੈ, ਵਜ਼ੀਰਾਬਾਦ ਦੇ ਨਾਲ ਬੜਾ ਮਾਰੂਫ ਗਿਰਾਂ ਹੈ, ਉੱਥੋਂ ਦੇ ਰਹਿਣ ਵਾਲੇ ਨੇ, ਧਰਮਕਲ ਉਹਨਾਂ ਦੇ ਪਿੰਡ ਦਾ ਨਾਂ ਹੈ। ਅੱਜ ਕੱਲ੍ਹ ਨਿਊਯਾਰਕ ਦੇ ਵਿੱਚ ਮੁਕੀਮ ਹੁੰਦੇ ਨੇ, ਸਾਡੇ ਪਰਮਾਨੈਂਟ ਵਿਊਅਰ ਨੇ। ਉਹਨਾਂ ਸਾਨੂੰ ਕੱਲ੍ਹ ਬੜਾ ਹੀ ਪਿਆਰਾ ਇੱਕ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦਾ ਸ਼ਲੋਕ ਭੇਜਿਆ ਹੈ ਤੇ ਸਾਨੂੰ ਹੁਕਮ ਦਿੱਤਾ ਹੈ, ਸਾਥੋਂ ਮੰਗ ਕੀਤੀ ਹੈ ਵੀ ਅਸੀਂ ਉਸ ਸ਼ਲੋਕ ਦਾ ਤਰਜਮਾ ਤੁਹਾਡੀ ਖਿਦਮਤ ਦੇ ਵਿੱਚ ਬਿਆਨ ਕਰੀਏ ਤੇ ਲਓ ਫਿਰ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨੇ ਆ ਬਾਬਾ ਜੀ ਗੁਰੂ ਨਾਨਕ ਦੇਵ ਜਿਹੜੇ ਕਿ ਸਿੱਖ ਮਤ ਦੇ ਬਾਨੀ ਨੇ, ਬੜੇ ਵੱਡੇ ਭਗਤ ਹੋਏ। ਉਹਨਾਂ ਲਿਖਿਆ ਫਰਮਾਉਂਦੇ ਨੇ ਭਈ ਭੰਗ ਪੋਸਤ ਅਫੀਮ ਉੱਤਰ ਜਾਤ ਪ੍ਰਭਾਤ ਤੇ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਪਿਆਰਿਓ ਇਹ ਜਿਹੜਾ ਸ਼ੇਰ ਹੈ ਬਾਬਾ ਜੀ ਗੁਰੂ ਨਾਨਕ ਦੇਵ ਦਾ, ਇਹ ਦੋ ਬਰਗਾ ਦੋ ਪੱਤੀਆਂ ਦਾ ਜਿਹੜਾ ਅਸ਼ਲੋਕ ਹੈ, ਇਹਦੇ 'ਚ ਬਾਬਾ ਜੀ ਨਾਨਕ ਦੇਵ ਪੈ ਫਰਮਾਉਂਦੇ ਨੇ ਭਈ ਭੰਗ ਪੋਸਤ ਅਫੀਮ
ਉੱਤਰ ਜਾਤ ਪ੍ਰਭਾਤ। ਪ੍ਰਭਾਤ ਆਖਦੇ ਨੇ ਸਾਜਰੇ ਵੇਲੇ ਨੂੰ, ਤੜਕਾ ਜਿਸ ਵੇਲੇ ਸਵੇਰੇ ਦਿਨ ਚੜ੍ਹਦਾ ਨਾ, ਸਰਗੀ ਜਿਹਨੂੰ ਅਸੀਂ ਆਨੇ ਹਾਂ, ਪ੍ਰਭਾਤਾਂ ਦਾ ਵੇਲਾ। ਤੇ ਹਜ਼ੂਰ ਬਾਬਾ ਜੀ ਪੈ ਫਰਮਾਉਂਦੇ ਨੇ ਭਈ ਅਗਰ ਕੋਈ ਦੁਨੀਆਦਾਰ ਕੋਈ ਨਸ਼ਾਵਰ ਚੀਜ਼ ਇਸਤੇਮਾਲ ਕਰਦਾ ਹੈ, ਭੰਗ ਵਰਗੀ, ਪੋਸਟ ਅਫਿਊਨ ਨੂੰ ਆਖਦੇ ਨੇ, ਫੀਮ ਜਿਹਨੂੰ ਅਸੀਂ ਪੰਜਾਬੀ 'ਚ ਆਖਦੇ ਹਾਂ, ਇੰਗਲਿਸ਼ 'ਚ ਉਹਨੂੰ ਓਪੀਅਮ ਆਖਦੇ ਨੇ, ਤੇ ਇਸੇ ਤਰ੍ਹਾਂ ਅਫੀਮ। ਫਰਮਾਉਂਦੇ ਨੇ ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਦਾ ਕੋਈ ਇਸਤੇਮਾਲ ਕਰਦਾ, ਕੋਈ ਨਸ਼ਾ ਕਰਦਾ, ਤੇ ਉਹ ਵਕਤੀ ਨਸ਼ਾ ਹੁੰਦਾ ਹੈ। ਉਹ ਕੁਛ ਟਾਈਮ ਤੱਕ ਬੰਦੇ ਨੂੰ ਉਹਦਾ ਨਸ਼ਾ ਰਹਿੰਦਾ, ਉਹਦੀ ਖੁਮਾਰੀ ਰਹਿੰਦੀ ਏ, ਬੰਦਾ ਸਰਸ਼ਾਰ ਰਹਿੰਦਾ, ਉਹਦੇ ਨਸ਼ੇ ਦੇ ਵਿੱਚ ਮਸਤ ਰਹਿੰਦਾ। ਇਹ ਦੁਨੀਆ ਦੀਆਂ ਜਿਹੜੀਆਂ ਮੁਨਸ਼ੀ ਚੀਜ਼ਾਂ ਨੇ, ਦੁਨੀਆ ਦੇ ਵਿੱਚ ਜਿਹੜੇ ਨਸ਼ੇ ਕਰਨ ਵਾਲੇ ਲੋਕ ਮਨਸ਼ੀਆਤ ਇਸਤੇਮਾਲ ਕਰਦੇ ਨੇ, ਉਹਨਾਂ ਦਾ ਨਸ਼ਾ, ਉਹਨਾਂ ਦੀ ਸਰਸ਼ਾਰੀ, ਉਹਨਾਂ ਦੀ ਮਸਤੀ ਪਾਏਦਾਰ ਨਹੀਂ ਹੁੰਦੀ, ਐਵੇਂ ਕੁਝ ਵਕਤ ਲਈ ਹੁੰਦੀ ਹੈ, ਜੁਜ਼ ਵਕਤੀ। ਉਹਦੀ ਇੱਕ ਟਾਈਮ ਲਿਮਿਟ ਹੁੰਦੀ ਹੈ, ਉਸ ਤੋਂ ਬਾਅਦ ਉਹ ਨਸ਼ਾ ਲੱਥ ਜਾਂਦਾ। ਹਜ਼ੂਰ ਬਾਬਾ ਜੀ ਪਾ ਕੀ ਹੁਣ ਫਰਮਾਉਂਦੇ ਨੇ, ਬਾਬਾ ਜੀ ਨਾਨਕ ਆਖਦੇ ਨੇ ਭਈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਭਈ ਸ਼ਾਮਾਂ ਵੇਲੇ ਤੂੰ ਕਿਸੇ ਸ਼ੈ ਦਾ ਨਸ਼ਾ ਕੀਤਾ ਦੁਨੀਆਦਾਰਾ, ਤੇ ਸਵੇਰੇ ਸਰਗੀ ਤਾਈਂ ਤੇਰਾ ਉਹ ਨਸ਼ਾ ਲੱਥ ਗਿਆ। ਲੇਕਿਨ ਬਾਬਾ ਜੀ ਆਖਦੇ ਨੇ ਮੈਨੂੰ ਤੇ ਸੱਚੇ ਸਾਹਿਬ ਦੇ ਨਾਂ ਦਾ ਨਸ਼ਾ ਹੈ, ਮੈਂ ਤੇ ਉਹਦੇ ਨਾਂ ਦੀ ਮਸਤੀ 'ਚ ਸਰਸ਼ਾਰ ਹਾਂ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਮੇਰਾ ਨਸ਼ਾ ਕਦੀ ਲੱਥਦਾ ਹੀ ਨਹੀਂ। ਮੇਰੀ ਮਸਤੀ, ਮੇਰਾ ਕੈਫ ਤੇ ਸਰੂਰ ਜਿਹੜਾ ਕਿ ਇਸ਼ਕ ਰੱਬੀ ਦਾ, ਪਿਆਰਿਓ ਜਿਹਦੇ ਨਾਲ ਇਸ਼ਕ ਹੋਵੇ ਉਹਦਾ ਹੀ ਨਾਮ ਜਪੀਦਾ ਨਾ। ਨਾਮ ਖੁਮਾਰੀ ਨਾਨਕਾ, ਮਾਸ਼ੂਕ ਦੇ ਨਾਂ ਦੀ ਖੁਮਾਰੀ, ਸਰਸ਼ਾਰੀ, ਸਰਮਸਤੀ। ਮੈਨੂੰ ਜਿਹੜੀ ਮੇਰੇ ਮਹਿਬੂਬ, ਮੇਰੇ ਸੱਚੇ ਸਾਹਿਬ ਦੇ ਨਾਂ ਦੀ ਮਸਤੀ ਹੈ ਤੇ ਸਰਸ਼ਾਰੀ, ਉਹ ਲੱਥਦੀ ਹੋਈ ਨਹੀਂ। ਮੇਰਾ ਨਸ਼ਾ ਜਿਹੜਾ ਐਵਰ ਸ਼ਾਈਨ ਹੈ, ਉਹ ਸਦਾ ਦਾ, ਮੈਂ ਉਹਦੀ ਖੁਮਾਰੀ 'ਚ ਹੀ ਰਹਿਣਾ, ਦਿਨ ਰਾਤ ਚੜੀ ਰਹਿੰਦੀ ਹੈ ਮੈਨੂੰ ਆਪਣੇ ਸਾਹਿਬ ਦੇ ਇਸ਼ਕ ਦੀ ਖੁਮਾਰੀ। ਪਿਆਰਿਓ ਦੇਖੋ ਕਿੱਡੀ ਸੋਹਣੀ ਗੱਲ ਕਰਦੇ ਨੇ ਅੱਲਾ ਵਾਲੇ। ਬਾਬਾ ਜੀ ਗੁਰੂ ਨਾਨਕ ਦੇਵ ਫਰਮਾਉਂਦੇ ਨੇ ਪਏ ਇਹ ਅਲਾਮਤਾਂ ਨੇ। ਵੇਖੋ ਨਾ, ਭੰਗ, ਪੋਸਤ, ਅਫੀਮ ਜਿਹੜੇ ਉਹਨਾਂ ਨੇ ਨਾਂ ਲਏ ਨੇ ਨਾ, ਇਹ ਚੂੰਕਿ ਸ਼ਾਇਰ ਨੇ ਆਪਣੀ ਗੱਲ ਸਮਝਾਉਣ ਦੇ ਵਾਸਤੇ ਤਮਸੀਲਾਂ ਵਰਤਣੀਆਂ ਹੁੰਦੀਆਂ ਨੇ, ਕੁਝ ਅਲਾਮਤੀ ਤੌਰ 'ਤੇ ਚੀਜ਼ਾਂ ਸਾਹਮਣੇ ਲਿਆਉਂਦਾ ਹੈ। ਹਰ ਅੱਛਾ ਸ਼ਾਇਰ, ਹਰ ਅੱਛਾ ਲੇਖਕ, ਹਰ ਅੱਛਾ ਸੂਫੀ, ਅੱਲਾ ਪਾਕ ਦੀ ਹੁਣ ਜਿਵੇਂ ਗੱਲ ਕਰਨੀ ਹੋਵੇ ਤੇ ਪਿਆਰਿਓ ਅੱਲਾ ਪਾਕ ਸੱਚੇ ਦੀ ਬੰਦਾ ਕੀ ਮਿਸਾਲ ਦੇ ਸਕਦਾ ਹੈ। ਅੱਲਾ ਪਾਕ ਤੇ ਕੁਰਾਨੇ ਪਾਕ 'ਚ ਆਪੂ ਫਰਮਾਉਂਦੇ ਨੇ ਭਈ ਲਈਸਾ ਕਮਿਸਲਿਹੀ ਸ਼ੈਆ, ਕੋਈ ਮਿਸਾਲ ਹੀ ਨਹੀਂ ਅੱਲਾ ਪਾਕ ਦੀ ਅਸੀਂ ਦੇ ਸਕਦੇ ਭਈ ਅੱਲਾ ਪਾਕ ਸੱਚਾ ਸਾਈਂ ਫਲਾਣੀ ਸ਼ੈ ਵਰਗਾ, ਮਿਸਲ ਨਹੀਂ। ਪੀਰ ਮੇਰ ਅਲੀ ਸ਼ਾਹ ਸਾਹਿਬ ਸੈਯਦ ਕੀ ਲਿਖਦੇ ਨੇ, ਆਪ ਫਰਮਾਉਂਦੇ ਨੇ ਕੋਈ ਮਿਸਲ ਨਾ ਢੋਲਣ ਦੀ, ਚੁੱਪ ਕਰ ਮਿਹਰ ਅਲੀ ਇੱਥੇ ਜਾ ਨਹੀਂ ਬੋਲਣ ਦੀ। ਕਿਹਦੇ ਨਾਲ ਰਲਾਈਏ ਆਪਣੇ ਸਾਹਿਬ ਨੂੰ, ਕੋਈ ਨਹੀਂ ਰਲਾ ਸਕਦੇ। ਇਸੇ ਵਾਸਤੇ ਉਰਦੂਏ ਮੌਲਾ ਦੇ ਸਭ ਤੋਂ ਵੱਡੇ ਸ਼ਾਇਰ ਗਾਲਿਬ, ਜਿਨ੍ਹਾਂ ਬਾਰੇ ਮੈਂ ਆਖਣਾ ਹੁੰਦਾ ਕਿ ਅਲਾ ਕੁੱਲੇ ਗਾਲਿਬ, ਉਰਦੂ 'ਚ ਐਡਾ ਵੱਡਾ ਸ਼ਾਇਰ ਨਹੀਂ ਹੋਇਆ। ਮਿਰਜ਼ਾ ਗਾਲਿਬ ਫਰਮਾਉਂਦੇ ਨੇ ਕਿ ਹਰ ਚੰਦ ਹੋ ਮੁਸ਼ਾਹਿਦਾਏ ਹੱਕ ਕੀ ਗੁਫ਼ਤਗੂ, ਬੰਤੀ ਨਹੀਂ ਹੈ ਬਾਦਾ ਉਹ ਸਾਗਰ ਕਹੇ ਬਗੈਰ। ਗੱਲ ਭਾਵੇਂ ਸੱਚੇ ਸਾਈਂ ਦੀ ਕਰਨੀ ਹੋਵੇ, ਬਾਦਾ ਉਹ ਸਾਗਰ ਦਾ ਸਹਾਰਾ ਲੈਣਾ ਪੈਂਦਾ ਹੈ। ਇੱਥੇ ਵੀ ਦੁਨੀਆ ਦਿਆਂ ਨਸ਼ਿਆਂ ਨੂੰ ਤੇ ਦੁਨੀਆ ਦੀਆਂ ਜਿੰਨੀਆਂ ਵੀ ਖੁਮਾਰੀਆਂ ਤੇ ਸਰਸ਼ਾਰੀਆਂ ਨੇ, ਵੇਖੋ ਨਾ, ਨਸ਼ਾ ਸਿਰਫ ਪਿਆਰਿਓ ਭੰਗ, ਅਫੀਮ, ਸ਼ਰਾਬ ਤੇ ਦੀਗਰ ਜਿਹੜੀਆਂ ਮੁਨਸ਼ੀ ਚੀਜ਼ਾਂ ਨੇ, ਨਸ਼ਾਵਰ ਚੀਜ਼ਾਂ ਜਿਹੜੀਆਂ ਨੇ,
ਨਸ਼ਾ ਸਿਰਫ ਉਹਨਾਂ ਦਾ ਹੀ ਨਹੀਂ ਹੁੰਦਾ ਸਾਹਿਬੋ, ਨਸ਼ਾ ਇਖਤਿਆਰਾਤ ਦਾ ਬੜਾ ਹੁੰਦਾ ਜੇ, ਨਸ਼ਾ ਇਕਤਦਾਰ ਦਾ ਬੜਾ ਹੁੰਦਾ ਹੈ। ਤੁਸੀਂ ਵੇਖਦੇ ਨਹੀਂ ਜਿਹੜੇ ਮੁਕਤਦਰ ਲੋਕ ਨੇ, ਜਿਹੜੇ ਹਰ ਜਾਇਜ਼ ਨਜਾਇਜ਼ ਵਸੀਲਾ ਇਸਤੇਮਾਲ ਕਰਕੇ, ਇਖਤਿਆਰ ਕਰਕੇ ਅਰਬਾਂ ਕਰੋੜਾਂ ਰੁਪਈਏ ਲੁਟਾ ਕੇ ਇਕਤਦਾਰ 'ਚ ਆਉਂਦੇ ਨੇ। ਕਿਉਂ? ਇਹ ਉਹਨਾਂ ਨੂੰ ਨਸ਼ਾ ਹੈ ਇਕਤਦਾਰ ਦਾ। ਛੁੱਟਤੀ ਨਹੀਂ ਹੈ ਮੂੰਹ ਸੇ ਇਹ ਕਾਫਿਰ ਲਗੀ ਹੋਈ, ਜਿਵੇਂ ਉਰਦੂ ਦਾ ਸ਼ੇਰ ਹੈ ਨਾ ਕਿ ਐ ਜ਼ੌਕ ਦੇਖ ਦੁਖਤਰੇ ਰਜ਼ ਕੋ ਨਾ ਮੂੰਹ ਲਗਾ, ਛੁੱਟਤੀ ਨਹੀਂ ਹੈ ਮੂੰਹ ਸੇ ਇਹ ਕਾਫਿਰ ਲਗੀ ਹੋਈ। ਇਸੇ ਤਰ੍ਹਾਂ ਤੁਸੀਂ ਦੇਖ ਲਵੋ ਸਾਹਿਬਾਨ ਇਕਤਦਾਰ, ਜਿਹੜਾ ਇੱਕ ਵਾਰੀ ਇਕਤਦਾਰ ਦੀ ਪੀਂਘ ਝੂਟ ਲੈਂਦਾ ਹੈ, ਉਦੋਂ ਬਾਅਦ ਉਹ ਜਿੰਨਾ ਮਰਜ਼ੀ ਜ਼ਲੀਲ ਖੁਆਰ ਹੋਵੇ, ਉਹ ਆਂਦਾ ਮੈਨੂੰ ਇੱਕ ਵਾਰੀ ਫੇਰ ਝੂਟਾ ਦਿਓ। ਇਹਦਾ ਵੀ ਬੜਾ ਨਸ਼ਾ ਹੈ। ਇਖਤਿਆਰਾਤ ਦਾ ਬੜਾ ਨਸ਼ਾ ਹੈ। ਜਿੰਨੀ ਸਾਡੀ ਇਹ ਬਿਊਰੋਕ੍ਰੇਸੀ ਜਾਂ ਵੱਡੇ ਵੱਡੇ ਅਫਸਰਾਨ ਨੇ, ਤੁਸੀਂ ਦੇਖ ਲਵੋ ਉਹਨਾਂ 'ਚੋਂ ਕੋਈ ਕੋਈ ਅੱਲਾ ਪਾਕ ਦੇ ਵਲੀ ਵੀ ਨੇ, ਲੇਕਿਨ ਬਹੁਤੇ ਫਿਰੌਨ ਮਿਜ਼ਾਜ ਔਰ ਤਕੱਬਰ ਉਹਨਾਂ ਦੀ ਗਰਦਨ ਹੀ ਆਕੜੀ ਹੋਏਗੀ। ਅੱਲਾ ਪਾਕ ਦੇ ਦਿੱਤੇ ਇਖਤਿਆਰਾਤ ਨੂੰ ਆਜਜ਼ੀ ਦੇ ਨਾਲ, ਤਵਾਜ਼ੋ ਦੇ ਨਾਲ ਇਸਤੇਮਾਲ ਨਹੀਂ ਕਰਨਗੇ। ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝ ਕੇ ਬੈਠੇ ਹੁੰਦੇ ਨੇ। ਇਖਤਿਆਰਾਤ ਦਾ ਬੜਾ ਨਸ਼ਾ ਹੈ। ਦੌਲਤ ਦਾ ਬਹੁਤ ਵੱਡਾ ਨਸ਼ਾ ਹੈ। ਨਵੀਂ ਤੋਂ ਨਵੀਆਂ ਗੱਡੀਆਂ ਲੈਣ ਦਾ ਅਸੀਂ ਵੇਖਦੇ ਲੋਕਾਂ ਦੇ ਇਸ਼ਕ ਨੇ ਨਾ, ਸ਼ੌਕ ਨੇ, ਔਰ ਉਹਨਾਂ ਨੂੰ ਸਰਸ਼ਾਰੀਆਂ ਅਤੇ ਖੁਮਾਰੀਆਂ ਨੇ, ਮੁਖਤਲਿਫ ਸ਼ੌਕਾਂ ਦੀਆਂ, ਮੁਖਤਲਿਫ ਉਹਨਾਂ ਦੇ ਇਸ਼ਕ ਨੇ। ਲੇਕਿਨ ਬਾਬਾ ਜੀ ਨਾਨਕ ਦੇਵ ਪਏ ਸਾਨੂੰ ਦੱਸਦੇ ਨੇ ਵੀ ਇਹ ਸਾਰੀਆਂ ਆਰਜ਼ੀ ਨੇ। ਇਕਤਦਾਰ ਤੈਨੂੰ ਮਿਲਣਾ ਤੇ ਖੁਸ ਵੀ ਜਾਣਾ ਹੈ। ਇਖਤਿਆਰਾਤ ਤੈਨੂੰ ਸਾਹਿਬ ਦੇਣੇ ਨੇ, ਉਹਨੇ ਵਾਪਸ ਵੀ ਲੈਣੇ ਨੇ। ਦੌਲਤ ਸਾਡੀ ਮਾਂ ਬੋਲੀ ਪੰਜਾਬੀ 'ਚ ਆਖਦੇ ਨੇ ਬਨੇਰੇ ਦਾ ਕਾਂ ਹੈ। ਅੱਜ ਮੇਰੇ ਕੋਠੇ ਬੈਠਾ ਹੈ, ਕੱਲ੍ਹ ਕਿਸੇ ਹੋਰ ਦੇ ਕੋਠੇ ਵੀ ਜਾ ਸਕਦਾ। ਅਲ ਮੁਲਕੁ ਲਿਲਾ, ਮਲਕੀਅਤ ਜੋ ਮੁਲਕ ਦੀ, ਜ਼ਮੀਨ ਦੀ, ਦੌਲਤ ਦੀ, ਹਰ ਸ਼ੈ ਦਾ ਅਲਟੀਮੇਟ ਓਨਰ ਅੱਲਾ ਪਾਕ ਸੱਚਾ ਸਾਹਿਬ ਖੁਦ ਦੇ। ਤੇ ਪਿਆਰਿਓ, ਜਦੋਂ ਮਰਜ਼ੀ ਮੇਰੇ ਕੋਲੋਂ ਇਖਤਿਆਰਾਤ ਲੈ ਕੇ ਕਿਸੇ ਹੋਰ ਨੂੰ ਦੇ ਦੇ। ਬਾਦਸ਼ਾਹ ਦੀ ਮਰਜ਼ੀ ਹੈ ਨਾ। ਬੰਦੇ ਦਾ ਕੰਮ ਹੈ ਬੰਦਗੀ ਕਰਨੀ, ਗੁਲਾਮੀ ਕਰਨੀ, ਨੌਕਰੀ ਕਰਨੀ। ਤੇ ਇਹ ਜਿਹੜੇ ਤਿੰਨ ਲਫ਼ਜ਼ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਇਸਤੇਮਾਲ ਕੀਤੇ ਨੇ ਆਪਣੇ ਇਸ ਸਬਕ ਵਾਲੇ, ਮੱਤ ਵਾਲੇ ਸ਼ਲੋਕ ਦੇ ਵਿੱਚ, ਭਈ ਭੰਗ ਪੋਸਤ ਅਫੀਮ ਤੇ ਉੱਤਰ ਜਾਤ ਪ੍ਰਭਾਤ। ਇਹ ਭੰਗ ਪੋਸਤ ਅਫੀਮ ਦੇ ਪਿੱਛੇ ਮੈਂ ਤੁਹਾਨੂੰ ਦੱਸਿਆ ਵੀ ਦੁਨੀਆ ਦੇ ਤਮਾਮ ਤਰ ਨਸ਼ੇ ਬਾਬਾ ਜੀ ਨੇ ਖਿਲਾਰ ਦਿੱਤੇ ਨੇ ਇੱਕ ਲਾਈਨ 'ਚ। ਵੀ ਜਿੰਨੀਆਂ ਵੀ ਤੈਨੂੰ ਦੁਨਿਆਵੀ ਚਾਟਾਂ ਪਈਆਂ ਹੋਈਆਂ ਨੇ, ਅੱਲਾ ਦੇ ਆ ਬੰਦਿਆ, ਇਕਤਦਾਰ ਦੇ ਨਸ਼ੇ 'ਚ ਤੂੰ ਪਾਗਲ ਹੋਇਆ ਫਿਰਨਾ, ਤੂੰ ਇਖਤਿਆਰਾਤ 'ਚ ਮਸਤ ਹੈ। ਇਹ ਦਿਨ ਚੜ੍ਹਨ ਨੂੰ ਜਾਂ ਇੱਕ ਵਕਤ ਤੱਕਰ ਨੇ, ਇੱਕ ਵਕਤ ਤੋਂ ਬਾਅਦ ਇਹ ਛਿਨ ਜਾਣੇ ਨਹੀਂ। ਇਹ ਮੁਸਤਕਿਲ ਨਹੀਂ। ਸਰਵਰੀ ਜ਼ੇਬਾ ਫਕਤ उस ज़ात बेहमता को है, हुक्मरां है बस वही, बाकी बुताने आजरी। तू तो आजर दा बुत है, एक दिन टुटना तेरे नसीबां च लिख दिता गया होया है। ते साहिबो तुसी देखो ना, बाबा जी फिर किड्डी वड्डी मत पै दिंदे ने कि मादा परस्तियां तो ए दुनिया दे जिहड़े लालच ने ਤੇ ਦੁਨੀਆ ਦੀ ਜਿਹੜੀ ਹਵਸ ਹੈ ਦੌਲਤ ਦੀ, ਇਕਤਦਾਰ ਦੀ, ਇਖਤਿਆਰਾਤ ਦੀ, ਇਹਨਾਂ ਤੋਂ ਬਾਹਰ ਆ। ਜੇ ਅੱਲਾ ਪਾਕ ਨੇ ਤੈਨੂੰ ਦਿੱਤੇ ਵੀ ਹੋਏ ਨੇ ਤੇ ਅੱਲਾ ਪਾਕ ਦੀ ਅਮਾਨਤ ਸਮਝ ਕੇ ਇਹਨਾਂ ਨੂੰ ਬੜੀ ਆਜਜ਼ੀ ਦੇ ਨਾਲ ਬਤਰੀਕੇ ਆਸਨ ਇਸਤੇਮਾਲ ਕਰ। ਔਰ ਇਹਨਾਂ ਦੇ ਕਦੀ ਨਸ਼ੇ ਦੇ ਵਿੱਚ ਨਸ਼ਈ ਨਾ ਹੋ ਜਾਵੀਂ। ਨਸ਼ਾ ਜੇ ਕਰਨਾ ਹੀ ਤਾਂ ਸਿਰਫ ਨਾਮ खुमारी नानका चढ़ी रहे दिन रात। और जिन्ना मर्जी इकतदार मिलिया है ही ना, जिन्ना मर्जी इख्तियार, जिन्नी मर्जी दौलत, धन, माल और ज़र लभा है ही, माल बेतहाशा जमीना ने, उन्हां दा तैनूं नशा ना होवे। नशा प्यारिया अल्लाह दिया बंदिया भलिया लोका, नशा उहदे नाम दा ही रखी। इश्क
ਉਹਦੇ ਵਿੱਚ ਜਿਹੜਾ ਨਾ ਗ੍ਰਿਫਤਾਰ ਰਵੀਂ, ਮੁਬਤਲਾ ਹੋਣਾ ਹੀ ਉਹਦੇ ਪਿਆਰ ਵਿੱਚ ਹੀ ਹੋਵੀਂ। ਇਹਦੇ ਵਰਗਾ ਨਸ਼ਾ ਤੈਨੂੰ ਕਿਤੇ ਨਹੀਂ ਲੱਭਣਾ, ਇਹ ਲੱਥਣਾ ਹੀ ਨਹੀਂ। ਇਹ ਉਹ ਇਖਤਿਆਰ ਹੈ ਜਿਹੜਾ ਕਿਸੇ ਤੇਰੇ ਕੋਲੋਂ ਨਹੀਂ ਛੀਨ ਸਕਣਾ। ਇਹ ਉਹ ਇਕਤਦਾਰ ਹੈ ਜਿਹੜਾ ਸਦਾ ਬਹਾਰ ਹੈ। ਅੱਲਾਹ ਪਾਕ ਦੇ ਫਕੀਰ ਵੇਖ ਲਓ ਤੁਸੀਂ, ਬਾਦਸ਼ਾਹ ਸਲਾਮੀ ਦੇਣ ਆਉਂਦੇ ਨੇ। ਪਿਆਰਿਓ, ਅਸਲ ਸੱਚਾ ਤੇ ਸੁੱਚਾ ਅੱਲਾਹ ਪਾਕ ਦਾ ਵਲੀ ਹੋਵੇ ਸਹੀ, ਅੱਲਾਹ ਪਾਕ ਤੇ ਫਿਰ ਸੱਚੇ ਸਾਹਿਬ ਆਪ ਉਹਦਾ ਸਾਥ ਦਿੰਦੇ ਨੇ ਨਾ। ਆਪ ਉਹਦਾ ਜਿਹੜਾ ਅੱਲਾਹ ਪਾਕ ਦਾ ਹੋ ਜਾਂਦਾ ਹੈ, ਅੱਲਾਹ ਪਾਕ ਫਿਰ ਉਹਦੇ ਹੋ ਜਾਂਦੇ ਨੇ। ਅੱਲਾਹ ਪਾਕ ਫਿਰ ਉਹਨੂੰ ਆਪਣੇ ਇਸ਼ਕ ਔਰ ਮੁਹੱਬਤ ਦੇ ਵਿੱਚੋਂ ਬਾਹਰ ਹੀ ਨਹੀਂ ਆਉਣ ਦਿੰਦੇ। ਜਿਵੇਂ ਬਾਬਾ ਜੀ ਨਾਨਕ ਪੈ ਆਖਦੇ ਨੇ ਭਈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਮੈਂ ਤੇ ਉਹਦੇ ਇਸ਼ਕ ਦੀ ਖੁਮਾਰੀ, ਮਸਤੀ, ਸਰਸ਼ਾਰੀ ਦੇ ਵਿੱਚੋਂ ਬਾਹਰ ਹੀ ਨਹੀਂ ਕਦੀ ਆਇਆ, ਦਿਨ ਰਾਤ ਮਸਤ ਰਹਿਣਾ। ਸੋ ਪਿਆਰਿਓ, ਇਹ ਬੜੀ ਵੱਡੀ ਮੱਤ ਸਾਨੂੰ ਦਿੱਤੀ ਗਈ ਹੈ ਕਿ ਫਾਨੀ ਦੁਨੀਆ ਦੀਆਂ ਫਾਨੀ ਤੇ ਨਾਪਾਏਦਾਰ ਚੀਜ਼ਾਂ ਦੇ ਇਸ਼ਕ ਦੇ ਵਿੱਚ ਭਲਿਆ ਮੁਬਤਲਾ ਨਾ ਹੋ। ਇਸ਼ਕੇ ਹਕੀਕੀ ਲਈ ਕੋਸ਼ਿਸ਼ ਕਰ ਤੇ ਸਹੀ ਕਰ। ਸਾਹਿਬੋ, ਇਹ ਜਿਹੜਾ ਅਸ਼ਲੋਕ ਸਾਨੂੰ ਸਾਡੇ ਮਿੱਤਰ ਇਜਾਜ਼ ਅਹਿਮਦ ਜੋਂਦਾ ਸਾਹਿਬ ਨੇ ਬਾਬਾ ਜੀ ਨਾਨਕ ਦੇਵ ਹੋਰਾਂ ਦਾ ਭਿਜਵਾਇਆ ਹੈ, ਇਹ ਗੰਜੀਨਾ ਮੁਆਨੀ ਦਾ ਤਿਲਿਸਮ ਕਦਾ ਹੈ। ਜਿਵੇਂ ਸੂਫੀ ਦੀ ਗੱਲ ਜਿਹੜੀ ਹੈ ਨਾ ਜੀ, ਉਹਦੇ ਵਿੱਚ ਅੱਗੋਂ ਬਹੁਤ ਸਾਰੇ ਰਾਜ਼ ਤੇ ਬਹੁਤ ਸਾਰੀਆਂ ਰਮਜ਼ਾਂ ਹੁੰਦੀਆਂ ਨੇ, ਤੇ ਉਹ ਜਿੰਨੀਆਂ ਉਹਦੀਆਂ ਪਰਤਾਂ ਖੋਲ੍ਹਦੇ ਜਾਈਏ ਗੱਲ ਹੋਰ ਲੰਮੀ ਹੁੰਦੀ ਜਾਂਦੀ ਹੈ। ਇਸ ਵਾਸਤੇ ਇਸ ਸ਼ਲੋਕ ਬਾਰੇ ਔਰ ਇਹਦੇ ਵਿੱਚ ਦਿੱਤੀ ਹੋਈ ਮੱਤ ਬਾਰੇ ਔਰ ਇਹਦੇ ਵਿੱਚ ਜਿਹੜਾ ਪੈਗਾਮ ਅੱਲਾ ਦੇ ਬੰਦਿਆਂ ਨੂੰ ਬਾਬਾ ਜੀ ਨਾਨਕ ਦੇਵ ਹੋਰਾਂ ਨੇ ਦਿੱਤਾ ਹੈ, ਉਹਦੇ ਬਾਰੇ ਮਜ਼ੀਦ ਗੱਲਬਾਤ ਕਿਸੇ ਆਪਣੇ ਹੋਰ ਵਿਲਾਗ ਵਿੱਚ ਤੁਹਾਡੇ ਹਜ਼ੂਰ ਪੇਸ਼ ਕਰਾਂਗੇ। ਆਓ ਹੁਣ ਚੱਲੀਏ ਤੁਹਾਡੇ ਭੇਜੇ ਹੋਏ ਅਖਾਣ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਕੋਲ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਰੇ ਨੂੰ ਚਲੀ। अस्सलामु अलैकुम जनाब बाजवा साहब। जी बिस्मिल्लाह जी, खैर हूं डॉक्टर साहब, जिंदे वास्ते रहो, खैरी आओ जी। बड़ी मेहरबानी मेरी सरकार, बड़ी नवाजिश तुहाडी। अच्छा मेरी सरकार, साडे एक वीर ने ते साडे बड़े प्यारे ते पक्के वेखण वाले ने अब्बास अली, ਉਹਨਾਂ ਦਾ ਨਾਂ ਹੈ, ਲਾਲਾ ਮੂਸਾ ਰਹਿੰਦੇ ਨੇ ਜੀ। ਜੀ ਜੀ ਜੀ। ਉਹਨਾਂ ਜਨਾਬ ਵਾਰਿਸ ਸ਼ਾਹ ਸੈਯਦ ਹੋਰਾਂ ਦਾ ਇੱਕ ਮਿਸਰਾ, ਬੜਾ ਮਸ਼ਹੂਰ ਮਿਸਰਾ, ਉਹ ਭਿਜਵਾਇਆ ਤੇ ਉਹਨਾਂ ਆਖਿਆ ਜੀ ਇਹਦਾ ਤਰਜਮਾ ਕਰਕੇ ਸਾਨੂੰ ਦੱਸੋ। ਉਹ ਇਸ ਤਰ੍ਹਾਂ ਜੀ ਕਿ ਵਾਰਿਸ ਰੰਨ ਫਕੀਰ ਤਲਵਾਰ ਘੋੜਾ, ਹਾਂਜੀ, ਚਾਰੇ ਥੋ ਕੇ ਕਿਸੇ ਦੇ ਯਾਰ ਨਹੀਂ ਹੋ। ਇਹਦਾ ਕੀ ਮਤਲਬ ਹੈ? ਇਹਦਾ ਜੀ ਜਿਹੜਾ ਮਤਲਬ ਹੈ ਨਾ, ਰੰਨ ਨਹੀਂ, ਇਹ ਰਾਣੇ। ਅੱਛਾ, ਰਣ ਕਿਉਂਕਿ ਸਾਡਾ ਜਿਹੜਾ ਸਕ੍ਰਿਪਟ ਹੈ ਉਹ ਮਤਲਬ ਇਹ ਸਾਨੂੰ ਫੋਨੈਟਿਕ ਸਕ੍ਰਿਪਟ ਇੱਥੇ ਕਿਸੇ ਬਣਾਇਆ ਹੀ ਨਹੀਂ। ਅਸੀਂ ਅਨਪੜ੍ਹਾਂ ਲੋਕਾਂ ਦੇ ਅੱਗੇ ਚੜੇ ਆ 75-76 ਸਾਲਾਂ ਤੋਂ ਜੀ, ਤੇ ਜਿਹੜੀ ਸਾਡੇ ਲਫ਼ਜ਼ਾਂ ਦੀ ਜਿਹੜੀ ਲਫ਼ਜ਼ਾਲੀ ਹੈ ਉਹ ਮੁੱਕਦੀ ਲੱਗੀ ਜਾਂਦੀ। ਇਹ ਰਾਣੇ ਹਾਂਜੀ ਅਣਾ ਦੀ ਆਵਾਜ਼ ਇਹਦੇ ਨਾਲ ਆਉਂਦੀ ਏ। ਹਰਾਣਾ ਦੇ ਨੇ ਮੈਦਾਨੇ ਜੰਗ ਨੂੰ, ਲੜਾਈ ਦਾ ਪੇੜ। ਵਾਹ ਵਾਹ। ਤੇ ਵਾਰਿਸ ਰਣ ਕਿ ਜਿਹੜਾ ਮੈਦਾਨੇ ਜੰਗ ਹੈ ਉਹ ਕਿਸੇ ਦਾ ਯਾਰ ਨਹੀਂ। ਇਸ ਵਾਸਤੇ ਉੱਥੇ ਕੋਈ ਪਤਾ ਨਹੀਂ ਕਿ ਤੁਹਾਡੀ ਜਿੱਤ ਹੋਣੀ ਹੈ ਕਿ ਉਹਦੀ ਜਿੱਤ ਹੋਣੀ। ਵਾਹ ਹਾਂਜੀ, ਇਹ ਅੱਲਾ ਦੀ ਮਰਜ਼ੀ ਹੈ। ਕੋਈ ਘਮੰਡ ਨਹੀਂ, ਕੋਈ ਮਾਣ ਨਹੀਂ। ਕਈ ਵਾਰੀ ਵੱਡੀਆਂ ਫੌਜਾਂ ਲੈ ਕੇ ਬੰਦਾ ਜਾਂਦਾ ਤੇ ਉਹਨੂੰ ਬੜਾ ਮਾਣ ਹੁੰਦਾ ਮੈਂ ਜਿੱਤ ਜਾਗਾ, ਤੇ ਕੋਈ ਸਬੱਬ ਇੰਜ ਦਾ ਬਣ ਜਾਂਦਾ ਹੈ ਕਿ ਉਹ ਦੂਜੀ ਫੌਜ ਜਿੱਤ ਜਾਂਦੀ ਹੈ। ਇਸ ਵਾਸਤੇ ਰਣ ਜਿਹੜਾ ਰਣ, ਇਹ ਮੈਦਾਨੇ ਜੰਗ ਦੇ ਵਿੱਚ ਇਹ ਕਿਸੇ ਦਾ ਸੱਕਾ ਨਹੀਂ ਹੁੰਦਾ। ਵਾਹ 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 ਜੀ ਬਾਜਵਾ ਸਾਹਿਬ। ਅਗਲਾ ਆ ਗਿਆ ਫਕੀਰ। ਫਕੀਰ ਜਿਹੜਾ ਸਹੀ ਫਕੀਰ ਅਸਲੀ ਉਦੋਂ ਬਣਦਾ ਹੈ ਜਦੋਂ ਉਹਨੂੰ ਨਾ ਕਿਸੇ ਜੰਮੇ ਦੀ ਖੁਸ਼ੀ ਹੁੰਦੀ ਹੈ ਤੇ ਨਾ ਕਿਸੇ ਮੋਏ ਦਾ ਦੁੱਖ ਹੁੰਦਾ ਹੈ, ਕਿਉਂਕਿ ਉਹ ਸਾਰੀ ਦੁਨੀਆ ਲਈ ਹੁੰਦਾ ਹੈ। ਵਾਹ ਵਾਹ। ਉਹ ਕਿਸੇ ਜਦੋਂ ਪਾਰਟਿਕੂਲਰ ਕਿਸੇ ਇੱਕ ਨੂੰ ਯਾਰ ਬਣਾਏਗਾ ਤੇ ਦੂਜਿਆਂ ਨੂੰ ਪਿੱਛਾ ਕਰੇਗਾ।
ਤੇ ਜੇ ਬਾਜਵਾ ਸਾਹਿਬ ਤੁਸੀਂ ਗੱਲ ਸੁਣਾਉਂਦੇ ਹੁੰਦੇ ਹੋ ਮੀਆਂ ਰਹਿਮਤ ਸਾਹਿਬ ਵਾਲੀ ਖੂਹੀ ਵਾਲੀ, ਜਿਹੜਾ ਪੁੱਤਰ ਮਰ ਗਿਆ ਸੀ ਤੇ ਰੋਏ ਨਹੀਂ। ਹਾਂਜੀ। ਉਹ ਜ਼ਰਾ ਸੁਣਾਓ ਸਾਨੂੰ। ਹਾਂਜੀ, ਉਹ ਗੱਲ ਇਹ ਵੇ ਕਿ ਸਾਈਂ ਰਹਿਮਤ ਦੀ ਖੂਹੀ ਹੈ, ਇਹ ਸਿਆਲ ਮੋੜ ਦੇ ਲਾਗੇ ਜੀ। ਉਧਰੋਂ ਚਨਯੋਗ ਤੋਂ ਉਰਾਂ ਨੂੰ ਆਈਏ ਹਾਂ ਤੇ ਉਹ ਬੜੇ ਕਾਮਲ ਵੱਲੀ ਹੋਏ ਨੇ। ਵਾਹ। ਉਹਨਾਂ ਦਾ ਮਤਲਬ ਇਹ ਕਿ ਉਹਨਾਂ ਦੀਆਂ ਅੱਖਾਂ ਚੋਂ ਨਾ ਇੱਥੋਂ ਇਸ ਤਰ੍ਹਾਂ ਜਿਵੇਂ ਨਾ ਨਹਿਰਾਂ ਬਣੀਆਂ ਸਨ ਹੇਠਾਂ ਨੂੰ, ਅੱਠੇ ਪੈਰ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਤ੍ਰਿਪ ਤ੍ਰਿਪ ਕਰਦੀਆਂ ਰਹਿੰਦੀਆਂ ਸਨ, ਰੋਂਦੇ ਰੋਂਦੇ ਰਹਿੰਦੇ ਸਨ। ਸਾਈਂ ਰਹਿਮਤ ਉਹਨਾਂ ਦਾ ਨਾਂ ਹੈ ਜੀ। ਤੇ ਉਹ ਜਨਾਬ ਮਤਲਬ ਇਹ ਕਿ ਇਸ ਤਰ੍ਹਾਂ ਹੋਇਆ ਕਿ ਇੱਕ ਦਿਨ ਨਾ ਅਚਾਨਕ ਉਹਨਾਂ ਦੀਆਂ ਉਹ ਅੱਖਾਂ ਚੋਂ ਅਥਰੂ ਆਉਣੇ ਬੰਦ ਹੋ ਗਏ। ਅੱਛਾ ਜੀ। 5-4 ਦਿਨ ਅਥਰੂ ਨਾ ਆਏ ਜੀ। ਤੇ ਕੁਦਰਤ ਖੁਦਾ ਦੀ ਕਿ 5-6 ਦਿਨਾਂ ਬਾਅਦ ਉਹਨਾਂ ਦਾ ਪੁੱਤਰ ਜਵਾਨ ਸੀ ਜਾਂ ਵੱਡਾ ਸੀ, ਉਹ ਫੌਤ ਹੋ ਗਿਆ। ਜਦੋਂ ਫੌਤ ਹੋ ਗਿਆ ਤੇ ਫਿਰ ਵੀ ਉਹਨਾਂ ਦੀ ਅੱਖ 'ਚ ਕੋਈ ਅੱਥਰ ਨਹੀਂ ਆਈ। ਤੇ ਲੋਕੀ ਅਫਸੋਸ ਕਰਨ ਆਉਣ ਤੇ ਵੇਖਣ ਵੀ ਬਾਬਾ ਜੀ ਤੇ 24 ਘੰਟੇ ਹੀ ਰੋਂਦੇ ਰਹਿੰਦੇ ਨੇ। ਤੇ ਹੁਣ ਮਤਲਬ ਇਹ ਕਿ ਇਹਨਾਂ ਦੀ ਅੱਖ 'ਚ ਅਥਰੂ ਨਹੀਂ ਆਏ। ਤੇ ਉਹਨਾਂ ਕਿਹਾ ਕਿ ਮਤਲਬ ਇਹ ਕਿਸੇ ਪੁੱਛ ਹੀ ਲਿਆ ਵੀ ਬਾਬਾ ਜੀ ਇਹ ਕੀ ਮਸਲਾ ਹੈ ਕਿ ਅੱਗੇ ਤੁਹਾਡੀਆਂ ਅੱਖਾਂ 'ਚੋਂ ਹਰ ਵੇਲੇ ਅਥਰੂ ਆਉਂਦੇ, ਵਗਦੇ ਰਹਿੰਦੇ ਨੇ ਅਥਰੂ, ਤੇ ਆ ਬੱਚਾ ਤੁਹਾਡਾ, ਉਹਨਾਂ ਆਖਿਆ ਇਹ ਅੱਖਾਂ ਗਮੇ ਹੁਸੈਨ ਵਿੱਚ ਰੋਣ ਵਾਸਤੇ ਬਣੀਆਂ ਨੇ, ਮੈਂ ਇਹਨਾਂ ਨੂੰ ਝੂਠਿਆ ਨਹੀਂ ਕਰਨਾ ਚਾਹੁੰਦਾ ਆਪਣੇ ਮੁੰਡੇ ਦੇ ਹੇਜ ਦੇ ਵਿੱਚ। ਤੋ ਉਹ ਜਿਹੜੇ ਨੇ ਨਾ ਜੀ, ਉਹ ਦੱਸਦੇ ਨੇ ਕਿ ਡਾਕੇ ਮਾਰਦੇ ਸਨ। ਅੱਛਾ। ਸਾਈਂ ਰਹਿਮਤ ਡਾਕੇ ਮਾਰਦੇ ਸਨ ਜੀ ਜੀ। ਬੜੇ ਵੱਡੇ ਚੋਰ ਸਨ ਆਪਣੇ ਨਾਮੀ ਗ੍ਰਾਮੀ ਝੰਗ ਦੇ ਇਲਾਕੇ ਦੇ। ਵਾਹ। ਤੇ ਉੱਥੋਂ ਕਿਤੋਂ ਊਠ ਖੋਲੇ ਤੇ ਊਠ ਖੋਲ ਕੇ ਤੇ ਲਈ ਆਉਂਦੇ ਸਨ ਦੇ ਹਜ਼ਰਤ ਸੁਲਤਾਨੁਲ ਆਰਿਫੀਨ ਜੀ। ਹਜ਼ਰਤ ਸੁਲਤਾਨ ਬਾਹੂ ਸਰਕਾਰ ਦਾ ਮਜ਼ਾਰ ਆ ਗਿਆ ਜੀ। ਜਦੋਂ ਆ ਗਿਆ ਤੇ ਪਿੱਛੋਂ ਵਾਰ ਜਿਹੜੀ ਇਹਨਾਂ ਸਿਰ ਤੇ ਚੜ ਖਲੋਤੀ, ਉਹਨਾਂ ਸਮਝਿਆ ਕਿ ਮੈਂ ਅੱਜ ਮਾਰਿਆ ਗਿਆ, ਕਿਉਂਕਿ ਮੈਨੂੰ ਫੜ ਕੇ ਮਾਰ ਦੇਣਗੇ। ਜਿੰਨੇ ਕੋ ਬੰਦੇ ਨੇ ਨਾ ਇੱਕ ਇੱਕ ਸੱਟ ਮਾਰੀ ਤੇ ਮੈਂ ਤੇ ਗਿਆ, ਮਰ ਗਿਆ। ਉਹਨਾਂ ਨਾਲ ਭੱਜ ਕੇ ਤੇ ਉਹਨਾਂ ਊਠ ਤੇ ਉੱਥੇ ਭਾਏ ਤੇ ਛੱਡੇ ਬਾਹਰ ਹੀ, ਤੇ ਉਹਨਾਂ ਨੇ ਭੱਜ ਕੇ ਤੇ ਹਜ਼ਰਤ ਸੁਲਤਾਨੁਲ ਆਰਿਫੀਨ ਦੇ ਜਿਹੜਾ ਮਜ਼ਾਰ ਸ਼ਰੀਫ ਹੈ ਉਹਦੀ ਚਾਦਰ ਦੇ ਥੱਲੇ ਲੰਮੇ ਪੈ ਗਿਆ ਨਾਲ। ਅੱਛਾ। ਜਦੋਂ ਤੇ ਆਖਣ ਲੱਗੇ ਪੀਰਾ ਜੇ ਅੱਜ ਰੱਖ ਲੈ ਤੇ ਮੈਂ ਤੇਰਾ ਹੀ ਹੋ ਜਾਵਾਂਗਾ। ਅੱਲਾਹੁ ਅਕਬਰ। ਉਹਦੇ ਤੋਂ ਬਾਅਦ ਜਨਾਬ ਉਹ ਬਾਹਰ ਵੀ ਆ ਗਈ। ਉਹਨਾਂ ਆ ਕੇ ਤੇ ਉੱਥੇ ਸੱਜੇ ਖੱਬੇ ਵੇਖਣਾ ਸ਼ੁਰੂ ਕਰਤਾ। ਦੱਸਦੇ ਨੇ ਮਜ਼ਾਰ ਸ਼ਰੀਫ ਚੋਂ ਆਵਾਜ਼ ਆਈ ਵੀ ਕੀ ਲੱਭਦੇ ਫਿਰਦੇ ਹੋ? ਉਹਨਾਂ ਆਖਿਆ ਸਾਡਾ ਚੋਰ ਇੱਥੇ ਲੁਕਿਆ ਹੈ। ਉਹਨਾਂ ਆਖਿਆ ਮਾਲ ਤੇ ਵੇਖੋ ਆਪਣਾ। ਮਾਲ ਵੇਖਿਆ ਤੇ ਆਨੇ ਨੇ ਉਹ ਸਾਰੇ ਜਿਹੜੇ ਊਠਾਂ ਦੀਆਂ ਉਹਨਾਂ ਨੂੰ ਡਾਚੀਆਂ ਨਜ਼ਰ ਆਈਆਂ। ਜਦੋਂ ਡਾਚੀਆਂ ਨਜ਼ਰ ਆਈਆਂ, ਜੇ ਉਹ ਡਾਚੀਆਂ ਸਨ ਤੇ ਊਠ ਨਜ਼ਰ ਆਏ ਤੇ ਉਹ ਤੁਰ ਗਏ। ਉਹਨਾਂ ਸਮਝਿਆ ਉਹਨਾਂ ਦੀ ਜਿਨਸ ਜੋ ਬਦਲ ਗਈ। ਹਾਂਜੀ। ਉਹਦੇ ਬਾਅਦ ਫਿਰ ਸਾਈਂ ਰਹਿਮਤ ਜਿਹੜਾ ਨਾ ਫਿਰ ਉਹਨਾਂ ਦਾ ਹੀ ਹੋ ਗਿਆ। ਅੱਛਾ। ਔਰ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਫਕੀਰੀ ਕੀਤੀ ਏ ਤੇ ਅਖੀਰ ਦੀ ਫਕੀਰੀ ਕਰਕੇ ਜਿਹੜੀ ਤੁਹਾਨੂੰ ਮਿਸਾਲ ਦੱਸੀ ਹੈ ਕਿ ਮਤਲਬ ਇਹ ਕਿ ਸਾਰੀ ਉਮਰ ਉਹ ਹਾਂਜੀ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਨਾ ਇਸ ਤਰ੍ਹਾਂ ਵਗਦੀਆਂ ਰਹੀਆਂ ਨੇ। ਅਹਲੇ ਬੈਤ ਦੇ ਗਮ ਚ ਰੋਂਦੀਆਂ। ਹਾਂਜੀ ਹਾਂਜੀ। ਮੌਲਾ ਹੁਸੈਨ ਦੀ ਸ਼ਾਨ ਵਿੱਚ ਉਹਨਾਂ ਦੇ ਵਿਰਾਗ ਵਿੱਚ ਮਤਲਬ ਇਹ ਰੋਂਦੇ ਰਹੇ। ਤੋ ਗੱਲ ਇਹ ਹੈ ਕਿ ਬਾਜਵਾ ਸਾਹਿਬ ਉਹ ਨਾ ਸਕੇ ਪੁੱਤਰ ਦੇ ਮਰਨ ਤੇ ਨਹੀਂ ਰੋਏ। ਹਾਂਜੀ ਹਾਂਜੀ। ਯਾਨੀ ਇਹ ਤੁਸੀਂ ਮੈਂ ਫਰਮਾਉਂਦੇ ਸੋ ਕਿ ਰਾਨਾ ਫਕੀਰ ਤਲਵਾਰ ਘੋੜਾ ਚਾਰੇ ਥੋ ਕੇ ਕਿਸੇ ਦੇ ਯਾਰ ਨਹੀਂ। ਹਾਂਜੀ ਹਾਂਜੀ ਹਾਂਜੀ। ਹੁਣ ਵੇਖਣ ਵਾਲਿਆਂ ਦੇ ਹੀ ਵੇਖਿਆ ਨਾ ਯਾਰ ਕਿਸੇ ਦਾ ਬਾਬਾ ਵੇ ਸਕੇ ਪੁੱਤਰ ਦਾ ਸਕਾ ਨਹੀਂ ਨਿਕਲਿਆ। ਹਾਂਜੀ ਹਾਂਜੀ ਹਾਂਜੀ। ਲੇਕਿਨ ਉਹ ਜਿਨ੍ਹਾਂ ਦੇ ਸਕੇ ਸਨ ਉਹਨਾਂ ਤੇ ਉਹਨਾਂ ਨੂੰ ਹੀ ਰੋਣਾ ਸੀ। ਹਾਂ ਬਿਲਕੁਲ ਬਿਲਕੁਲ। ਵੇਖੋ ਨਾ ਉਹ ਜਦੋਂ ਸਾਰਿਆਂ ਦਾ ਹੁੰਦਾ ਨਾ, ਫਕੀਰ ਜਦੋਂ ਸਾਰਿਆਂ ਦਾ ਹੋ ਜਾਂਦਾ ਪੂਰੀ ਲੁਕਾਈ ਦਾ ਹੁੰਦਾ ਹੈ। ਹਾਂਜੀ। ਤੇ ਫਿਰ ਇੱਕ ਨੂੰ ਕਿਉਂ? ਫਿਰ ਉਹ ਇੱਕ ਨੂੰ ਨਹੀਂ ਰੋ ਸਕਦਾ, ਉਹ ਵੰਡ ਨਹੀਂ ਪਾ ਸਕਦਾ। ਤੇ ਤਲਵਾਰ ਜਿਹਦੇ ਹੱਥ 'ਚ ਹੋਵੇ, ਤਲਵਾਰ ਜਿਹੜੀ ਹੈ ਜਿਹਦੇ ਹੱਥ 'ਚ ਹੋਵੇ ਉਹਦੀ ਹੀ ਸਕੀ ਹੁੰਦੀ ਹੈ। ਵਾਹ। ਹਾਂਜੀ। ਉਹ ਮਤਲਬ ਇਹ ਹੈ ਕਿ ਉਹ ਜਦੋਂ ਉਹਦੇ ਹੱਥੋਂ ਕਿਸੇ ਖੋਹ ਲਈ ਤੇ ਉਹਦੀ ਬਣ ਗਈ। ਹਾਂਜੀ। ਤੇ ਜਿਹਦੇ ਹੱਥ 'ਚ ਹੋਏਗੀ ਉਹਦੇ ਲਈ ਕੰਮ ਕਰੇਗੀ। ਹਾਂਜੀ। ਇਸ ਤਰ੍ਹਾਂ ਹੀ ਘੋੜੇ ਦਾ ਜਿਹੜਾ ਉਹਦੇ ਤੇ ਸਵਾਰ ਚੜ ਕੇ ਬਹਿ ਜਾਏਗਾ, ਹਾਂਜੀ, ਉਹ ਉਹਦੇ ਨਾਲ ਆਖੇ ਟੁਰਨ ਲੱਗ ਪਏਗਾ, ਭੱਜਣ ਲੱਗ ਪਏਗਾ, ਨੱਠਣ ਲੱਗ ਪਏਗਾ। ਹਾਂਜੀ। ਤੇ ਇਹ ਵੀ ਦੱਸ ਦਿੰਦਾ ਵੀ ਘੋੜਾ ਤੇ ਆਪੂ ਚੋਰ ਹੁੰਦਾ। ਇਹਦਾ ਮਤਲਬ ਘੋੜੇ ਤੇ ਚੋਰ ਬਹਿ ਗਿਆ ਤੇ ਹੋ ਗਿਆ। ਹਾਂਜੀ। ਇਸ ਵਾਸਤੇ ਇਹ ਕਿਹਾ ਵੀ ਚਾਰੇ ਚੀਜ਼ਾਂ ਜਿਹੜੀਆਂ ਨੇ ਯਾਨੀ ਮੈਦਾਨੇ ਜੰਗ, ਹਾਂਜੀ, ਵਾਹ, ਤੇ ਜਨਾਬ ਫਕੀਰ ਤੇ ਤਲਵਾਰ ਤੇ ਘੋੜਾ ਜੀ, ਇਹ ਕਿਸੇ ਦੇ ਯਾਰ ਨਹੀਂ ਹੁੰਦੇ। ਵਾਹ ਜੀ ਬਾਜਵਾ ਸਾਹਿਬ। ਲੋ ਜੀ ਪਿਆਰਿਓ, ਤੁਸੀਂ ਦੇਖੋ ਅਬਾਸ ਅਲੀ ਸਾਹਿਬ ਨੇ ਜਿਹੜਾ ਸਾਨੂੰ ਫਿਕਰਾ ਭਜਵਾਇਆ, ਏਡਾ ਵੱਡਾ ਪੀਰ ਵਾਰਿਸ ਸ਼ਾਹ ਦਾ ਇਹ ਮਿਸਰਾ ਹੈ ਔਰ ਇਹਦੇ ਵਿੱਚ ਏਡੀਆਂ ਵੱਡੀਆਂ ਚਾਰ ਸਿਫਾਤ ਮੁਖਤਲਿਫ ਚੀਜ਼ਾਂ ਦੀਆਂ ਬਿਆਨ ਕੀਤੀਆਂ ਨੇ ਜਿਨ੍ਹਾਂ ਬਾਰੇ ਬਾਜਵਾ ਸਾਹਿਬ ਨੇ ਬੜਾ ਹੀ ਪਿਆਰਾ ਅੱਜ ਨਖੇੜਾ ਕੀਤਾ। ਵੇਖੋ ਨਾ, ਸੈਯਦ ਵਾਰਿਸ ਸ਼ਾਹ ਲਿਖਦੇ ਨੇ ਕਿ ਰਾਣਾ
फरमाते ने बाजवा साहब कि मैदान जंग इथों मुराद है, इथों रन तो मुराद औरत नहीं। गल भी पूरी समझ च आउंदी है पई साहिबो। अगर वेखो ना एक कहानी जिहड़ी हुंदी है ना, उहदा एक प्लाट हुंदा है, उहदे मुख्तलिफ किरदार हुंदे ने, उत्थे उस कहानी दे विच मुख्तलिफ मवाके आउंदे ने, सिचुएशनस आउंदियां ने। वारिस शाह सैयद ने यह शेर जिथे लिखिया है, अगर उत्थे ये भी सिचुएशन दी डिमांड है कि हीर रांझे नूं छड्ड के ते खेड़ियां दी डोली दे विच बह के टुर गई है। हालांकि हीर ने ते नहीं सी छड्डिया, हीर ते वारिस शाह दी हीर दे विच लिखिया है कि उन्हें जदों रांझे नूं ऑफर कीती सी, उन्हें कहा सी कि आ किते नस चलीए। जदों जवाब विच फिर रांझे आखिया सी कि हीरे इश्क नहीं मूल स्वाद देंदा, नाले चोरियां अते अधालियां दे। यानी इस गल दी भी विच लिखी तहरीर विच मौजूदगी है कि उन्हें ते कहा सी कि मैं तेरे नाल ही वफादार हाँ, मैनूं लै चल। लेकिन उन्हें आख्या मैं ये काम नहीं करना। वो भी बाइज्जत घर दा सी, जट्टां दा पुत्तर सी। प्यारे नाले गुजारिश है वे, अगर किसी लव स्टोरी दे विच कोई एक औरत किसी नाल बेवफाई कर देंदी है ते उहदे नाल ये मतलब तो नहीं ना हो जाता कि वो जिस औरत ने बेवफाई कीती है अपने महबूब नाल, उहनूं ते वो आख देगा भी ये किसी दी यार नहीं, ते वो जिहदे नाल बेवफाई होई है उहनूं अपनी मां वल भी ते वेखना चाहिए। वो भी ते एक रानी है ना, ਉਹਦੀ ਭੈਣ ਜਿਹੜੀ 24 ਘੰਟੇ ਉਹਦੀਆਂ ਖੈਰਾਂ ਮੰਗਦੀ ਹੈ, ਉਹ ਵੀ ਇੱਕ ਭੈਣ ਹੈ। ਪਿਆਰਿਓ ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਦੀ ਆਲ ਔਲਾਦ ਬੀਬੀ ਪਾਕ ਫਾਤਮਾ ਤੋਂ ਟੁਰੀ। ਸਾਡੀ ਸਰਕਾਰ ਦੇ ਆਪਣੀ ਕਮਲੀ ਲਾ ਕੇ ਤੇ ਵਿਛਾ ਦਿੰਦੇ ਹੁੰਦੇ ਸਨ ਜਦੋਂ ਉਹਨਾਂ ਦੀ ਧੀ ਤਸ਼ਰੀਫ ਲਿਆਉਂਦੇ ਹੁੰਦੇ ਸਨ। ਸੁਹਾਬਾ ਕਿਬਾਰ ਫਰਮਾਉਂਦੇ ਨੇ ਕਿ ਜਦੋਂ ਕੋਈ ਗੱਲ ਉਹਨਾਂ ਨਬੀ ਪਾਕ ਸੱਚੇ ਸਾਹਿਬ ਕੋਲੋਂ ਮਨਵਾਣੀ ਹੁੰਦੀ ਸੀ ਤੇ ਬੀਬੀ ਪਾਕ ਦੇ ਬੂਹੇ ਜਾਂਦੇ ਸਨ ਕਿ ਤੁਸੀਂ अपने अब्बू जी नूं आख के अब्बा जी कोलों साडी गल मनवा दिओ, साडी जुरत नहीं सरकार कोलों मनवाइए। ये शान है औरत दी। तुसी देखो ना कि कुरान पाक विच बयान है हजरत ईसा माई मरियम साहबा दे बच्चे ते प्यारिओ बाप तो बगैर पैदा होए, लेकिन मां उन्हां दी भी है सी। मां ने पैदाइश दा सारा मराहल तय कराए। ठीक है, मां दा औरत दा बहुत वड्डा मुकाम है। इस शेर दे विच जिहड़े कुछ साडे दोस्त सानू पुछदे ने ना जी कि वारिस शाह साहब ने औरत दी तहकीर कीती है, उन्हां दी खिदमत विच अर्ज है कि वारिस शाह तो वड्डा ते औरत दा मुकदमा लड़न वाला बंदा ही नहीं देश पंजाब विच जम्मिया। जिहड़ियां अजकल तंजीमां बणियां होईयां ना औरत के हकूक वालियां, उन्हां नूं वारिस शाह दी हीर पढ़नी चाहिदी है। वारिस शाह ने 350 साल पहले ਜਦੋਂ ਹੀਰ ਨੂੰ ਜ਼ਹਿਰ ਦਿੱਤਾ ਗਿਆ ਤੇ ਉੱਥੇ ਵਾਰਿਸ ਸ਼ਾਹ ਸਾਹਿਬ ਦਾ ਮਿਸਰ ਹੈ ਕਿ ਮਾਰ ਛੱਡਿਆ ਹੀਰ ਨੂੰ ਮਾਪਿਆਂ ਨੇ, ਗੁਨਾਹਗਾਰ ਉਹ ਜ਼ੁਲ ਜਲਾਲ ਦੇ ਨੇ। ਇਹ ਵਾਰਿਸ ਸ਼ਾਹ ਦੇ ਉੱਥੇ ਵੀ ਲਿਖਿਆ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਕਤਲ ਇਨਸਾਨ ਦਾ ਜਾਂ ਗੈਰਤ ਦੇ ਨਾਂ ਤੋਂ ਕਤਲ ਦੀ ਨਿੰਦਿਆ ਇੱਕ ਆਲਮੇ ਦੀਨ, ਇੱਕ ਇਮਾਮ ਮਸਜਿਦ ਮੌਲਵੀ ਹੋ ਕੇ ਵਾਰਿਸ ਸ਼ਾਹ ਸੈਯਦ ਨੇ 350 ਸਾਲ ਪਹਿਲੇ ਕੀਤੀ ਹੈ। सो ये चूंकि सिचुएशन ऐसी बन गई है कि खेड़ियां दी डोली हीर बह गई है, तो हो सकता है इत्थे ये फिकरा कह दिता गया होवे, लेकिन इनू इत्थे इत्थों तक ही महदूद रखना चाहिए। कुल कायनात दीयां औरतां नूं असीं इस मिसरे दे विच नहीं वेख सकदे, किसे दी यार नहीं हो। प्यारिओ सानू अपनियां मावां ते अपनियां भैणां ते अपनियां धीआं ते फखर ने जिन्हां साडियां इज्जतां साडे शिमले उच्चे कीते ने। ਇਹ ਹਰ ਇੱਕ ਤੇ ਗੱਲ ਮਰਦਾਂ 'ਚ ਵੀ ਕਈ ਬੰਦੇ ਬੇਵਫਾ ਨਿਕਲ ਆਉਂਦੇ ਨੇ, ਫਲਰਟ ਕਰਦੇ ਨੇ ਖਵਾਤੀਨ ਨੂੰ, ਉਹਨਾਂ ਬਾਰੇ ਕਿਉਂ ਨਹੀਂ ਗੱਲ ਕੀਤੀ ਜਾਂਦੀ? ਔਰਤ ਕੱਲੀ ਜਿਹੜੀ ਉਹਨੂੰ ਹੀ ਬੇਵਫਾ ਔਰ ਉਹਨੂੰ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ। ਬਹਰਹਾਲ ਬਾਜਵਾ ਸਾਹਿਬ ਤੇ ਮਾਸ਼ਾਅੱਲਾ ਆਪਣੀ ਜ਼ਹਾਨਤ ਔਰ ਬਲਾਗਤ ਔਰ ਕਾਬਲੀਅਤ ਦੀ ਹੱਦ ਕਰਦੇ ਨੇ ਹਮੇਸ਼ਾ ਹੀ। ਉਹਨਾਂ ਅਖੀਰ ਹੀ ਕਰ ਛੜੀ, ਉਹਨਾਂ ਕਿਹਾ ਇੱਥੇ ਰੰਨ ਔਰਤ ਮੁਰਾਦ ਹੀ ਨਹੀਂ। ਇਹ ਮੈਦਾਨ ਜੰਗ ਜਿਹੜਾ ਹਮੇਸ਼ਾ ਤਾਕਤਵਰ ਦਾ ਹੁੰਦਾ, ਇਹ ਕਿਸੇ ਦਾ ਯਾਰ ਨਹੀਂ ਹੁੰਦਾ। ਇੱਥੇ ਇਹ ਨਹੀਂ ਕਿ ਜਿਹੜਾ ਮਰਜ਼ੀ ਉੱਠ ਕੇ ਮੈਦਾਨ ਜਿੱਤ ਜਾਏਗਾ। ਇਹ ਜੀਦਾਰ ਨੇ ਔਰ ਬਹਾਦਰ ਨੇ ਜਿੱਤਣਾ, ਤਾਕਤਵਰ ਦੇ ਹੀ ਮੈਦਾਨ ਜਿਹੜਾ ਥੱਲੇ ਆਉਣਾ। ਇਸੇ ਤਰ੍ਹਾਂ ਘੋੜਾ ਜਿਹੜਾ ਉਹਦੇ ਉੱਤੇ ਬੈਠਾ ਹੋਵੇ। ਕੈਸੀ ਸੋਹਣੀ ਬਾਜਵਾ ਸਾਹਿਬ ਗੱਲ ਕੀਤੀ ਵੀ ਘੋੜਾ ਤੇ ਆਪੂ ਚੋਰ ਹੁੰਦਾ, ਵੀ ਚੋਰ ਜੋ ਉੱਤੇ ਬਹਿ ਕੇ ਉਹਨੂੰ ਭਜਾਣਾ ਸ਼ੁਰੂ ਕਰਦਾ ਤੇ ਉਹਨੇ ਭੱਜਣ ਥੱਲੇ ਲੱਗ ਪੈਣਾ। ਇਸੇ ਤਰ੍ਹਾਂ ਤਲਵਾਰ ਜਿਹਦੇ ਹੱਥ 'ਚ ਉਹਦੀ ਹੋਈ ਹੈ ਨਾ। ਸੋ ਪਿਆਰਿਓ ਫਕੀਰ ਚूंकि सिर्फ अल्लाह पाक दा
ਯਾਰ ਹੁੰਦਾ ਤੇ ਜੇ ਅੱਲਾਹ ਪਾਕ ਤੋਂ ਥੱਲੇ ਫਿਰ ਉਹ ਕੁੱਲ ਲੁਕਾਈ ਦਾ ਮਿਹਰਬਾਨ ਹੁੰਦਾ ਹੈ, ਸਾਰਿਆਂ ਨਾਲੋਂ ਪਿਆਰ ਕਰਦਾ। ਉਹ ਫਿਰ ਸਿਰਫ ਇੱਕ ਤੇ ਨਹੀਂ, ਦੇਖੋ ਨਾ ਮੀਆਂ ਰਹਿਮਤ ਸਾਹਿਬ ਦੀ ਗੱਲ ਜਿਵੇਂ ਸੁਣਾਈ ਖੂਹੀ ਵਾਲਿਆਂ ਦੀ, ਬਾਬਾ ਜੀ ਨੇ ਦਿਲ ਖੁਸ਼ ਕਰ ਦਿੱਤਾ। ਉਹਨਾਂ ਆਖਿਆ ਮੈਂ ਸਾਰੀ ਜ਼ਿੰਦਗੀ ਉਹਨਾਂ ਦੀਆਂ ਹਰ ਵੇਲੇ ਬਾਬਾ ਜੀ ਦੱਸਦੇ ਨੇ ਅੱਖਾਂ ਚੱਲਦੀਆਂ ਰਹਿੰਦੀਆਂ ਸਨ। ਉਹਨਾਂ ਆਖਿਆ ਮੈਂ ਹਲੇ ਬੈਦ ਦੇ ਗਮ 'ਚ ਰੋਣਾ ਤੇ ਮੈਂ ਆਪਣੇ ਪੁੱਤਰ ਜਵਾਨ ਨੂੰ ਮੋਏ ਨੂੰ ਰੋ ਕੇ ਤੇ ਆਪਣੀਆਂ ਅੱਖਾਂ ਝੂਠੀਆਂ ਨਹੀਂ ਕਰਨੀਆਂ ਚਾਹੁੰਦਾ। ਇਹ ਸਿਰਫ ਅਹਿਲੇ ਬੈਦ ਦੇ, ਵੇਖੋ ਨਾ ਫਕੀਰ ਆ, ਇਹ ਇਥੋਂ ਇਹ ਮੁਰਾਦ ਹੈ ਵੀ ਫਕੀਰ ਕਿਸੇ ਦਾ ਯਾਰ ਨਹੀਂ। ਜਿਹੋ ਜਿਹਾ ਫਕੀਰ ਯਾਰ ਹੈ ਜਿਹੜਾ ਅੱਲਾ ਦਾ ਯਾਰ ਹੋ ਗਿਆ, ਉਹ ਹੋਰ ਉਹਨੂੰ ਯਾਰਾਨੇ ਦੀ ਲੋੜ ਕਿਹੜੀ ਹੈ। ਸੋ ਸਾਡੇ ਜਿਹੜੇ ਇਹੋ ਜਿਹੇ ਸੂਫੀਆ ਨੇ, ਵਾਰਿਸ ਸ਼ਾਹ ਤੇ ਆਪੂ ਆਖਦੇ ਨੇ ਵੀ ਬਿਨਾਂ ਜਾਣ ਪਛਾਣ ਦੇ ਕੌਣ ਸਮਝੇ ਬੋਲੇ ਬੋਲੀਆਂ ਜੋ ਵਾਰਿਸ ਸ਼ਾਹ ਮੇਰਾ। ਇਹੋ ਜਿਹੇ ਫਕੀਰਾਂ ਦੇ ਕਲਾਮ ਨੂੰ ਸਮਝਣ ਲਈ ਪਿਆਰਿਓ ਅਹਿਸਾਨ ਬਾਜਵਾ ਸਾਹਿਬ ਵਰਗੇ ਬਜ਼ੁਰਗਾਂ ਕੋਲ ਆਉਣਾ ਪੈਂਦਾ, ਫਿਰ ਪਤਾ ਲੱਗਦਾ ਕਿ ਕੀ ਵਾਰਿਸ ਸ਼ਾਹ ਸੈਯਦ ਆ ਗਿਆ। ਬਿਨਾਂ ਜਾਣ ਪਛਾਣ ਦੇ ਨਹੀਂ ਕੋਈ ਦੱਸ ਸਕਦਾ। ਪੀਰ ਵਾਰਿਸ ਸ਼ਾਹ ਜਿਹੜੇ ਜੋ ਫਰਮਾ ਗਏ ਨੇ, ਉਹਨਾਂ ਦੇ ਨਖੇੜੇ ਕਰਨ ਵਾਸਤੇ ਬੜੇ ਲਾਇਕ ਲੋਕਾਂ ਦੀ ਖਿਦਮਤ 'ਚ ਜਾਣਾ ਪੈਂਦਾ ਤੇ ਫਿਰ ਪਤਾ ਲੱਗਦਾ। ਲੋ ਜਨਾਬ, ਬਾਜਵਾ ਸਾਹਿਬ ਭਾਈ ਚਰਨਜੀਤ ਸਿੰਘ ਮੰਗਟ, ਉਹ ਕੈਲੀਫੋਰਨੀਆ ਵਾਲੇ, ਉਹਨਾਂ ਜਨਾਬ ਖਾਨ ਭਿਜਵਾਇਆ। ਸੁਰਮਾ ਪਾ ਤੇ ਹਰ ਕੋਈ ਲੈਂਦਾ ਹੈ, ਪਰ ਮਟਕਾਣਾ ਕਿਸੇ ਕਿਸੇ ਨੂੰ ਆਉਂਦਾ ਹੈ। ਅਸਲ ਦੀ ਗੱਲ ਹੈ ਜੀ ਕਿ ਸੁਰਮਾ ਟਮਕਾਇਆ ਜਾਂਦਾ, ਮਟਕਾਇਆ ਨਹੀਂ ਜਾਂਦਾ। ਅੱਛਾ, ਵਾਹ ਵਾਹ। ਮਟਕਾਣਾ ਜਿਹੜਾ ਨਾ, ਮਟਕ ਨਾਲ ਚੱਲਣਾ, 4 ਦਿਨ ਘੱਟ ਜੀਵਣਾ ਪਰ ਜੀਵਣਾ ਮਟਕ ਦੇ ਨਾਲ, ਹੈ ਜੀ। ਕਿਹਾ ਜਦੋਂ ਚੱਲਣਾ ਜਨਾਬ ਸਪਨੀ ਅੰਗਰ ਪਹਿਲਾਂ ਪਾਉਂਦਿਆਂ ਜਾਣਾ, ਗੁੱਤ ਇੱਧਰ ਨੂੰ ਜਾਂਦੀ ਹੋਣੀ, ਹਲਾਰੇ ਵੱਜੇ ਹੋਣੇ, ਉਹਨੂੰ ਆਂਦੇ ਨੇ ਮਟਕ ਨਾਲ ਟੁਰਨਾ। ਵਾਹ। ਤੇ ਸੁਰਮਾ ਜਿਹੜਾ ਉਹ ਟਮਕਾਣਾ ਏ। ਤੇ ਸੁਰਮਾ ਟਮਕਾਨ ਕੀ ਹੈ ਕਿ ਸੁਰਮਾ ਉਹੀ ਤੇ ਸਾਰੇ ਸਲਾਈਆਂ ਪਾਈ ਜਾਂਦੇ ਨੇ, ਕਿਸੇ ਦਾ ਹੇਠਾਂ ਲੱਗਾ ਹੁੰਦਾ, ਕਿਸੇ ਦਾ ਇੱਧਰ ਨੂੰ ਵੱਧ ਬੂੰਡਾ ਲੱਗਾ ਹੁੰਦਾ, ਕਿਸੇ ਦਾ ਇੱਧਰ ਨੂੰ, ਕਿਤੇ ਦਾ ਇੱਥੇ ਕਰਕੇ ਬਹੁਤਾ ਲੱਗ ਗਿਆ ਹੁੰਦਾ। ਲੇਕਿਨ ਜਿਹੜੇ ਸਲੀਕੇ ਨਾਲ ਸੁਰਮਾ ਪਾਉਂਦੇ ਨੇ ਨਾ, ਕਿ ਮਤਲਬ ਆ ਗੰਨੀ ਦੇ ਉੱਤੇ ਅੰਦਰ ਅੰਦਰ ਹੀ ਸੁਰਮਾ ਰਹੇ, ਬਾਹਰ ਨਾ ਲੱਗੇ, ਔਰ ਇੱਕੋ ਜਿਹੇ ਡੋਰੇ ਦੋਹਾਂ ਸਾਈਡਾਂ ਤੋਂ ਹੋਣ, ਉਹਨੂੰ ਆਂਦੇ ਨੇ ਸੁਰਮਾ ਟਮਕਾਣਾ, ਹੈ ਜੀ। ਉਹ ਟਮਕਾਨ ਦੀ ਜਾਚ ਕਿਸੇ ਕਿਸੇ ਨੂੰ ਹੁੰਦੀ ਹੈ। ਇਸ ਅਖਾਣ 'ਚ ਦੱਸਿਆ ਗਿਆ ਕਿ ਮਤਲਬ ਇਹ ਕਿ ਲਿਬਾਸ, ਇਹ ਵੀ ਇੱਕ ਲਿਬਾਸ ਹੈ ਨਾ ਜੀ ਜੀ, ਕਿ ਲਿਬਾਸ ਕੱਪੜੇ ਸਾਰੇ ਲੋਕ ਪਾਉਂਦੇ ਨੇ, ਲੇਕਿਨ ਉਹਦਾ ਪਾਣ ਦਾ ਸਲੀਕਾ, ਸਮਝ, ਸਿਆਣਪ, ਸੁਰਤ ਕਿਸੇ ਕਿਸੇ ਨੂੰ ਹੁੰਦੀ ਹੈ, ਹਾਂਜੀ। ਤੇ ਮਤਲਬ ਇਹ ਕਿ ਸਾਰੇ ਲੋਕ ਕੱਪੜੇ ਪਾ ਕੇ ਕਈ ਉਂਝ ਖਰਾਬ ਕਰ ਲੈਂਦੇ ਨੇ, ਕਈ ਲੋਕ ਬੜੇ ਚੱਜ ਨਾਲ ਸਾਫ ਸੁਥਰੇ ਤਰੀਕੇ ਨਾਲ ਕੱਪੜੇ ਪਾਣਗੇ, ਉਹਨਾਂ ਨੂੰ ਏਡਾ ਸਲੀਕੇ ਨਾਲ ਉਹ ਮਤਲਬ ਜੋੜ ਮੈਚ ਬਰਲਾਣਗੇ ਆਪਣੇ ਕੋਟ ਦਾ, ਕਮੀਜ਼ ਦਾ, ਹਾਂਜੀ, ਕਿ ਉਹ ਕਿਸੇ ਨੂੰ ਸੋਹਣਾ ਲੱਗੇ, ਉਹ ਸੁੰਦਰ ਲੱਗੇ ਬੰਦਾ, ਹਾਂਜੀ। ਤੇ ਬਹੁਤਿਆਂ ਨੂੰ ਚੱਜ ਹੀ ਨਹੀਂ ਹੁੰਦਾ, ਦਿਲ ਕਰੇ ਤੇ ਉਹ ਕੁੜਤੇ ਪਾ ਲੈ ਤੇ ਬਟਨ ਹੀ ਨਾ ਮੇਲੇ ਹੋਣ, ਆ ਬੀੜੇ ਖੁੱਲੇ ਹੋਣ, ਤੇ ਐਵੇਂ ਬੇਸਵਾਦਾ ਜਿਹਾ ਕੰਮ ਹੋਵੇ। ਤੇ ਇਹ ਗੱਲ ਇਹਦੇ 'ਚ ਦੱਸਿਆ ਗਿਆ ਕਿ ਕੰਮ ਤੇ ਸਾਰੇ ਹੀ ਲੋਕ ਕਰਦੇ ਨੇ, ਪਰ ਕੰਮ ਕਰਨ ਦਾ ਚੱਜ ਕਿਸੇ ਕਿਸੇ ਨੂੰ ਹੁੰਦਾ ਹੈ। ਵਾਹ 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 ਵਾਹ, ਕੀ ਬਾਤ ਹੈ। ਲੋ ਜੀ, ਸਰਦਾਰ ਚਰਨਜੀਤ ਸਿੰਘ ਮੰਗਟ ਜੀ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਖਾਣ ਸਾਡੇ ਸਰਦਾਰ ਹੋਰਾਂ ਭਿਜਵਾਇਆ ਸੀ ਸਾਨੂੰ ਵੀ ਸੁਰਮਾ ਪਾ ਤੇ ਹਰ ਕੋਈ ਲੈਂਦਾ ਹੈ, ਲੇਕਿਨ ਮਟਕਾਣਾ ਕਿਸੇ ਕਿਸੇ ਨੂੰ ਆਉਂਦਾ ਹੈ। ਬਾਜਵਾ ਸਾਹਿਬ ਨੇ ਪਹਿਲੇ ਤੇ ਇੱਥੇ ਸਾਡੀ ਇਸਲਾਹ ਕੀਤੀ ਹੈ, ਸਾਨੂੰ ਸਹੀ ਕੀਤਾ ਭਈ ਮਟਕਾਣਾ ਜਿਹੜਾ ਨਾ, ਉਹ ਟੋਰ, ਜਿਹੜਾ ਕੋਈ ਸੋਹਣੀ ਟੋਰ ਟੁਰਦਾ ਹੈ ਨਾ, ਮਸਲਨ ਜਿਵੇਂ ਇੱਕ ਗਾਣਾ ਸੀ ਵੀ ਮੇਰੀ ਟੋਰ ਕਬੂਤਰੀ ਵਰਗੀ, ਨਾਲ ਦਿਲ ਕਰੇ ਗੁਟਕੂ ਗੁਟਕੂ। ਉਹ ਵੇਖੋ ਨਾ ਕਬੂਤਰੀ ਕਿੱਡੀ ਸੋਹਣੀ ਟੁਰਦੀ ਹੈ, ਮਟਕ ਮਟਕ। ਬਾਬਾ ਜੀ ਨੇ ਆਖਦੇ ਨੇ ਕਿ ਮਟਕਾਣਾ ਟੋਰ ਨਾਲ ਹੈ, ਟੁਰਨ ਨੂੰ ਆਖੀਦਾ ਵੀ ਮਟਕ ਕੇ ਟੁਰਨਾ। ਤੇ ਜਿਹੜਾ ਸੁਰਮਾ ਹੈ ਉਹ ਟਮਕਾਣਾ ਹੁੰਦਾ, ਮਟਕਾਣਾ ਨਹੀਂ ਹੁੰਦਾ। ਇੱਕ ਤੇ ਸਾਡੇ ਸਰਦਾਰ ਹੋਰਾਂ ਨੂੰ ਇਹ ਗੱਲ ਸਾਡੀ ਨੋਟ ਕਰਨੀ ਚਾਹੀਦੀ ਹੈ, ਸਾਡੇ ਬਾਬਾ ਜੀ ਦੀ। ਦੂਜੀ ਗੁਜ਼ਾਰਿਸ਼ ਇਹ ਵੇ, ਬਾਜਵਾ ਸਾਹਿਬ ਫਰਮਾਇਆ ਕਿ ਅੱਲਾਹ ਪਾਕ ਕੋਈ ਨਿਅਮਤ ਅਤਾ ਤੇ ਕਰ ਦਿੰਦਾ ਹੈ, ਲੇਕਿਨ ਉਹਨੂੰ ਵਰਤਨ ਦਾ ਢੰਗ, ਚੱਜ, ਸਲੀਕਾ ਇਹ ਵੀ ਨਾਲ ਹੋਵੇ ਤੇ ਗੱਲ 1.25 ਲੱਖ ਹੋ ਜਾਂਦੀ ਹੈ, ਸੌਰ ਜਾਂਦੀ ਹੈ। ਠੀਕ ਹੈ ਨਾ ਜੀ। ਇੱਕ ਬੰਦੇ ਨੂੰ ਅੱਲਾਹ ਪਾਕ ਨੇ ਬੇਤਹਾਸ਼ਾ ਹੁਸਨ ਦਿੱਤਾ ਹੈ, ਲੇਕਿਨ ਉਹਨੇ ਆਪਣਾ ਆਪ ਸਵਾਰਨ ਦੀ ਜਾਚ ਹੀ ਨਹੀਂ, ਉਹਨੇ ਸੁਰਮਾ ਵੀ ਸਹੀ ਨਹੀਂ ਪਾਣਾ,
ਸਾਡੀਆਂ ਖਵਾਤੀਨ ਦਾ ਜ਼ਿਆਦਾ ਇਸਤੇਮਾਲ ਹੈ ਸੁਰਮਾ, ਮਰਦ ਤੇ ਘੱਟ ਪਾਉਂਦੇ ਨੇ। ਕੋਈ ਅੱਖਾਂ ਵਗੈਰਾ ਖਰਾਬ ਹੋਣ ਤਾਂ ਸਾਡੇ ਬਜ਼ੁਰਗ ਵੀ ਪਾ ਲੈਂਦੇ ਹੁੰਦੇ ਸਨ, ਇਹਦੇ 'ਚ ਸ਼ਿਫਾ ਵੀ ਹੁੰਦੀ ਹੈ। ਹੁਣ ਦੇਖੋ ਨਾ, ਬੜੀ ਖੂਬਸੂਰਤ ਹੁਸੈਨ ਔਰਤ, ਉਹ ਆਪੋਂ ਜਿਸ ਵੇਲੇ ਆਪਣਾ ਕੋਈ ਹਾਰ ਸ਼ਿੰਗਾਰ ਕਰੇ ਪਿਆਰਿਓ, ਤੇ ਉਹਦਾ ਵੀ ਉਹਨੂੰ ਵੱਲ ਹੋਣਾ ਚਾਹੀਦਾ। ਨਹੀਂ ਤੇ ਜੇ ਕੋਈ ਬਹੁਤਾ ਹੀ ਕੋਈ ਸਮਾਨ ਆਪਣੇ ਮੂੰਹ ਤੇ ਥੱਪ ਥੋਪ ਲਵੇ ਤੇ ਬੁਰਾ ਵੀ ਲੱਗਣ ਲੱਗ ਪੈਂਦਾ ਨਾ। ਚੁਨਾਚਾ ਹਰ ਕੰਮ ਦਾ ਇੱਕ ਵੱਲ ਹੁੰਦਾ ਹੈ। ਅੱਲਾਹ ਪਾਕ ਦੌਲਤ ਹੀ ਦਿੱਤੀ ਹੋਵੇ, ਅੱਲਾਹ ਪਾਕ ਇਖਤਿਆਰਾਤ ਹੀ ਦਿੱਤੇ ਹੋਣ, ਤੇ ਉਹਨਾਂ ਨੂੰ ਵਰਤਨ ਦਾ ਢੰਗ ਆਉਣਾ ਚਾਹੀਦਾ। ਅੱਲਾਹ ਪਾਕ ਨੇ ਬੇਬਹਾ ਤੁਹਾਨੂੰ ਧਨ ਦਿੱਤਾ ਹੈ, ਤੇ ਪਿਆਰਿਓ ਸਲੀਕਾ ਹੋਣਾ ਚਾਹੀਦਾ ਵੀ ਕਿੰਨਾ ਕੁ ਮੈਂ ਰੱਖਣਾ, ਕਿੰਨਾ ਅੱਲਾਹ ਪਾਕ ਦੇ ਬੰਦਿਆਂ 'ਚ ਤਕਸੀਮ ਕਰਨਾ। ਫਿਰ ਹੀ ਉਸ ਦੌਲਤਮੰਦ ਦੀ ਸੋਭਾ ਹੋਵੇਗੀ ਵਸੇਬ ਦੇ ਵਿੱਚ, ਫਿਰ ਹੀ ਉਸ ਅਫਸਰ ਦੇ ਇਖਤਿਆਰਾਤ ਦੀ ਸਲਾਹਨਾ ਲੋਕ ਕਰਨਗੇ, ਜਿਹਨੂੰ ਆਪਣੇ ਇਖਤਿਆਰਾਤ ਨੂੰ ਚੱਜ ਨਾਲ ਵਰਤਨ ਦੀ ਜਾਚ। ਅਦਰਵਾਈਜ਼ ਤੇ ਫਿਰ ਉਹ ਇਹਨਾਂ ਨਿਯਮਤਾਂ ਤੋਂ ਆਪੂ ਵੀ ਵਾਂਝਿਆ ਹੀ ਰਿਹਾ, ਤੇ ਖਲਕੇ ਖੁਦਾ ਜਿਹੜੀ ਹੈ ਉਹਨੂੰ ਵੀ ਕੋਈ ਉਹਦਾ ਫੈਜ਼ ਨਾ ਹੋ ਸਕਿਆ। ਤੇ ਕੀ ਫਾਇਦਾ ਫਿਰ ਅੱਲਾਹ ਪਾਕ ਦੀਆਂ ਦਿੱਤੀਆਂ ਹੋਈਆਂ ਉਸ ਨਿਯਮਤਾਂ ਦਾ, ਜੇ ਉਹ ਆਪ ਵੀ ਨਾ ਚੱਜ ਨਾਲ ਵਰਤ ਸਕਿਆ ਤੇ ਨਾ ਅੱਲਾਹ ਪਾਕ ਦੇ ਬੰਦੇ ਮੁਸਤਫੀਦ ਹੋ ਸਕੇ। ਲੋ ਜੀ, ਬਾਜਵਾ ਸਾਹਿਬ ਯੂਕੇ ਤੋਂ ਸਾਡੇ ਇੱਕ ਬੜੇ ਹੀ ਪਿਆਰੇ ਮਿਹਰਬਾਨ ਸਾਡੇ ਦਰਸ਼ਕ ਨੇ ਜਨਾਬ ਮਿਰਜ਼ਾ ਰਫੀਕ ਸਾਹਿਬ ਜੀ ਜੀ ਜੀ, ਉਹਨਾਂ ਅਖਾਨ ਭਿਜਵਾਇਆ ਵੀ ਨਵੀਂ ਫਕੀਰਨੀ ਤੇ ਦੁਪਹਿਰੀ ਧੂਆਂ। ਹਾਂਜੀ, ਜਿਹੜਾ ਸੀ ਨਾ ਪੁਰਾਣੇ ਜ਼ਮਾਨੇ ਦੇ ਵਿੱਚ ਜੀ, ਘਰਾਂ ਦੇ ਵਿੱਚ ਅੱਗ ਬਾਲੀ ਜਿਹੜੀ ਜਾਂਦੀ ਸੀ, ਉਹ ਦਾਇਰਿਆਂ ਦੇ ਵਿੱਚੋਂ ਜਿਹੜੀ ਫਕੀਰ ਨੇ ਧੂਆਂ ਲਾਇਆ ਹੁੰਦਾ ਸੀ ਨਾ, ਉੱਥੋਂ ਲਿਆ ਕੇ ਸਵੇਰੇ ਨਾ ਆਪਣਾ ਪਾਥੀ ਲਾ ਜਾਣੀ, ਤੇ ਉਹਦੇ ਉੱਤੇ ਅੰਗਿਆਰੀ ਥੋੜੀ ਜਿਹੀ ਲਾ ਕੇ ਉੱਥੇ ਇੱਕ ਚਿਮਟਾ ਪਿਆ ਹੁੰਦਾ ਸੀ, ਉਹਦੇ ਨਾਲ ਧਰ ਲਿਆਉਣੀ, ਤੇ ਇਸ ਤਰ੍ਹਾਂ ਸਾਰਿਆਂ ਘਰਾਂ ਨੇ ਅੱਗ ਬਾਲਣੀ ਜੀ। ਫਿਰ ਕੁਝ ਨਾ ਇੱਕ ਦੂਜੇ ਕੋਲ ਲੱਲਾ ਨਹੀਂ, ਉਹ ਜਿਹੜੀ ਅੱਗ ਸੀ ਉਹ ਫਕੀਰ ਬੁੱਝਣ ਨਹੀਂ ਸੀ ਦਿੰਦਾ। ਅੱਛਾ, ਉਹ ਮਤਲਬ ਇਹ ਹੈ ਕਿ ਜਦੋਂ ਸਵੇਰੇ ਬਿਸ਼ੱਕ ਬੁੱਝ ਜਾਏ ਕੋਈ ਮਸਲਾ ਨਹੀਂ, ਲੇਕਿਨ ਰਾਤ ਨੂੰ ਜਦੋਂ ਉਹਨੇ ਸੌਣਾ ਨਾ, ਸੌਣ ਬਹਿਣ ਦਾ ਟਾਈਮ ਹੋਣਾ, ਦਾਇਰਿਆਂ ਦੇ ਵਿੱਚ ਲੋਕਾਂ ਮਤਲਬ ਸ਼ਾਮ ਵਜੇ ਤੱਕ ਬੈਠਿਆ ਰਹਿਣਾ, ਕੁਫਤਾਂ ਵੇਲੇ ਤੱਕ ਬੈਠਿਆ ਰਹਿਣਾ, ਨਮਾਜ਼ ਪੜ੍ਹੀ, ਅਮੂਮਨ ਦਾਇਰੇ ਮਸੀਤਾਂ ਦੇ ਨਾਲ ਹੁੰਦੇ ਸਨ, ਫਿਰ ਉੱਥੇ ਬਹਿ ਕੇ ਹੁੱਕਾ ਪੀਂਦੇ ਰਹੇ, ਗੱਲ ਗੱਪ ਕਪੌੜ ਮਾਰਦੇ ਰਹੇ ਜੀ। ਉੱਥੇ ਉਹ ਫਕੀਰ ਜਿਹੜਾ ਨਾ ਰਾਤ ਨੂੰ ਉਹਨੇ ਟੋਇਆ ਕੱਢਿਆ ਹੁੰਦਾ ਸੀ, ਟੋਏ ਦੇ ਵਿੱਚ ਗੋਹੇ ਲਾ ਕੇ ਦੇ ਵਿੱਚ ਇੱਕ ਬਲਿਆ ਗੋਹਾ ਰੱਖ ਕੇ, ਤੇ ਉਹ ਮਤਲਬ ਉੱਤੇ ਪੋਲੀ ਪੋਲੀ ਸਾਹ ਪਾ ਛੱਡਦਾ ਸੀ। ਉਹ ਦਿਨ ਚੜ੍ਹਦੇ ਨੂੰ ਸਾਰੇ ਜਿਹੜੇ ਗੋਹੇ ਨੇ ਉਹ ਬਲ ਕੇ ਨਾ ਵਿੱਚੇ ਵਿੱਚ ਹੀ ਢੋਕ ਕੇ, ਤੇ ਉਹ ਮਤਲਬ ਅੰਗਿਆਰ ਬਣ ਗਏ ਹੁੰਦੇ ਸਨ ਜੀ। ਦਿਨ ਚੜ੍ਹਦਾ ਸੀ ਤੇ ਸਾਰੇ ਲੋਕ ਜਿਹੜੇ ਨੇ ਨਾ, ਉਹ ਉੱਥੋਂ ਜਾ ਕੇ ਨਾ, ਤੇ ਚਿਮਟਾ ਪਿਆ ਹੁੰਦਾ ਸੀ, ਉਹਦੇ ਨਾਲ ਥੋੜੀ ਜਿਹੀ ਪਾਥੀ ਭੰਨੀ, ਅੱਗ ਭੰਨੀ, ਆਪਣੇ ਗੋਹੇ ਦੇ ਉੱਤੇ ਅੱਗ ਲਿਆ ਕੇ, ਤੇ ਮਤਲਬ ਇਹ ਕਿ ਘਰ ਦੇ ਵਿੱਚ ਆਪਣੀ ਅੱਗ ਬਾਲ ਲਈ। ਇੰਝ ਇਹ ਸਿਲਸਿਲਾ ਜਿਹੜਾ ਚੱਲਦਾ ਸੀ। ਉੱਥੋਂ ਲੋਕ ਹੁੱਕਿਆਂ ਤੇ ਵੀ ਅੱਗਾਂ ਧਰਦੇ ਸਨ, ਜਿਹੜਾ ਫਕੀਰ ਦਾ ਧੂਆਂ ਹੁੰਦਾ ਸੀ, ਔਰ ਉੱਥੇ ਦਾਇਰੇ 'ਚ ਬਹਿ ਕੇ ਹੁੱਕਾ ਛੁੱਕਾ ਪੀਣਾ, ਆਪਸ 'ਚ ਗੱਲਬਾਤ ਕਰਨੀ, ਦੁੱਖ ਦਰਦ ਸਾਂਝੇ ਕਰਨੇ ਜੀ। ਤੇ ਇਸ ਅਖਾਣ 'ਚ ਦੱਸਿਆ ਗਿਆ ਵੀ ਨਵੀਂ ਨਵੀਂ ਫਕੀਰਨੀ, ਉਹ ਫਕੀਰ ਦੀ ਬੀਵੀ, ਉਹਨਾਂ ਨਵਾਂ ਇਹ ਕੰਮ ਸ਼ੁਰੂ ਕੀਤਾ, ਤੇ ਉਹਨੇ ਦੁਪਹਿਰੀ ਇਹ ਧੂਆਂ ਲਾ ਦਿੱਤਾ। ਹਾਲੇ ਦੁਪਹਿਰੀ ਤੇ ਲੋੜ ਨਹੀਂ, ਘਰਾਂ 'ਚ ਵੀ ਅੱਗ ਬਲਦੀ ਹੁੰਦੀ ਹੈ ਹਾਂਜੀ। ਤੇ ਸ਼ਾਮ ਨੂੰ ਵੀ ਲੋਕੀ ਜਿਹੜੇ ਨੇ ਨਾ, ਮਤਲਬ ਉਹ ਵੀ ਕਈ ਆਪਣੀ ਨਹੀਂ ਬੁੱਝਣ ਦਿੰਦੇ, ਤੇ ਸ਼ਾਮ ਲੌਡੇ ਵੇਲੇ ਵੀ ਬਾਲ ਲੈਂਦੇ ਨੇ ਸਾਰਾ ਆਂਡੀ ਰੋਟੀ ਕਰਨ ਲਈ। ਅਕਸਰ ਤੇ ਗੱਲ ਇਹ ਸੀ ਕਿ ਅੱਗ ਉਦੋਂ ਤਖਾਣੀ, ਧੂਆਂ ਉਦੋਂ ਤਖਾਣਾ ਕਿ ਜਦੋਂ ਸਾਰੇ ਘਰਾਂ 'ਚੋਂ ਅੱਗ ਬੁੱਝ ਜਾਏ। ਔਰ ਉਹ ਬੁੱਝ ਜਾਂਦੀ ਸੀ ਜਦੋਂ ਸ਼ਾਮ ਦੀ ਰੋਟੀ ਪਾਣੀ ਲੋਕੀ ਕਰਕੇ ਖਾ ਪੀ ਕੇ ਬਹਿ ਜਾਂਦੇ ਸਨ। ਸਿਆਲ ਦੀਆਂ ਲੰਮੀਆਂ ਰਾਤਾਂ, ਗਰਮੀਆਂ ਦੀਆਂ ਰਾਤਾਂ ਛੋਟੀਆਂ ਹੁੰਦੀਆਂ ਨੇ, ਉਦੋਂ ਫਿਰ ਉਹ ਫਕੀਰ ਨੇ ਧੂਆਂ ਲਾ ਦੇਣਾ। ਕਈ ਵਾਰੀ ਫਕੀਰ ਲਾਂਦਾ ਸੀ, ਕਈ ਵਾਰੀ ਬੀਵੀ ਜਾ ਕੇ ਲਾ ਦਿੰਦੀ ਸੀ ਹਾਂਜੀ। ਉਹਨੂੰ ਸਾਹ ਨੂੰ ਉੱਤੇ ਪੋਲਾ ਪੋਲਾ ਕਰਕੇ ਵਿੱਚ ਪਾਥੀਆਂ ਰੱਖ ਕੇ, ਉਹਦੇ ਵਿੱਚ ਇੱਕ ਬਲਿਆ ਢਕਲਾ ਰੱਖ ਕੇ, ਉਹ ਫਿਰ ਹੌਲੀ ਹੌਲੀ ਧੁਖਦਾ ਰਹਿੰਦਾ ਸੀ ਸਾਰੀ ਰਾਤ, ਤੇ ਦਿਨ ਚੜ੍ਹਦੇ ਨੂੰ ਉਹ ਅੰਗਿਆਰੀਆਂ ਬਣ ਜਾਂਦੀਆਂ ਸਨ। ਤੋ ਇਹਦੇ 'ਚ ਦੱਸਿਆ ਗਿਆ ਵੀ ਜਿਹੜਾ ਇਸ ਤਰ੍ਹਾਂ ਦੇ ਸ਼ੌਕੀਨ ਨੇ ਕਿ ਜਿਹਨੂੰ ਕੰਮ ਕਰਨ ਦਾ ਚੱਜ ਨਹੀਂ ਹਾਂਜੀ, ਉਹ ਦੁਪਹਿਰੀ ਦੁਪਹਿਰੀ ਬਾਲ ਕੇ ਬਹਿ ਗਿਆ, ਦੁਪਹਿਰੀ ਬਾਲ ਕੇ ਬਹਿ ਗਿਆ। ਵਾਹ। ਤੇ ਮੂਰਖ ਮੱਤੇ ਲੋਕ ਜਿਹੜੇ ਨੇ ਨਾ, ਉਹ ਮਤਲਬ ਇਹ ਅਕਲ ਨਾਲ ਤੇ ਸਿਆਣਪ ਨਾਲ ਕੰਮ ਨਹੀਂ ਕਰਦੇ। ਵਾਹ ਵਾਹ। ਲੋ ਜੀ ਪਿਆਰਿਓ, ਸਾਡੇ ਬੜੇ ਪਿਆਰੇ ਵੇਖਣ ਵਾਲੇ ਮਿਰਜ਼ਾ ਰਫੀਕ ਸਾਹਿਬ, ਜਿਨ੍ਹਾਂ ਨੇ ਕਿ ਯੂਕੇ ਤੋਂ ਅਖਾਨ ਭਿਜਵਾਇਆ। ਅਖਾਨ ਤੇ ਇਹ ਸੀ ਵੀ ਨਵੀਂ ਫਕੀਰਨੀ ਤੇ ਦੁਪਹਿਰੀ ਧੂਆਂ। ਬਾਜਵਾ ਸਾਹਿਬ ਨੇ ਬੜਾ ਹੀ ਪਿਆਰਾ ਇਹਦਾ ਨਖੇੜਾ ਕੀਤਾ ਕਿ ਇੱਕ ਵੇਲਾ ਸੀ ਜਦੋਂ ਮਾਚਸਾਂ ਨਹੀਂ ਸਨ ਹੁੰਦੀਆਂ, ਤੇ ਪਿੰਡ ਦਾ ਜਿਹੜਾ ਫਕੀਰ ਸੀ ਨਾ, ਉਹ ਧੂਆਂ ਲਾ ਕੇ ਰੱਖਦਾ ਸੀ,
ਤੇ ਸਾਰੇ ਪਿੰਡ ਦੇ ਲੋਕ ਉਹਦੇ ਕੋਲ ਜਿਹੜੀ ਅੱਗ ਜਿਹੜੀ ਉਹਨੇ ਤੁਖਾਈ ਹੁੰਦੀ ਸੀ, ਉੱਥੋਂ ਜਾ ਕੇ ਪਿੰਡਾਂ ਦੇ ਲੋਕ ਥੋੜੀ ਥੋੜੀ ਅੱਗ ਆਪਣੇ ਗੋਹੇ ਤੇ ਧਰ ਲਿਆਉਣੀ ਜਾਂ ਕੋਈ ਲੱਕੜ ਦਾ ਕੋਲਾ ਲੈ ਆਉਣਾ ਧੁਖਦਾ, ਉਹਨੂੰ ਫਿਰ ਆਪਣੇ ਘਰ ਲਿਆ ਕੇ ਤੇ ਆਪਣੀ ਚੁੱਲ੍ਹੇ 'ਚ ਅੱਗ ਪਖਾਣੀ। ਯਾਨੀ ਸਾਰੇ ਪਿੰਡ ਦੇ ਵਾਸੀਆਂ ਨੂੰ ਅੱਗ ਦੇਣ ਦਾ ਸਮਝ ਲਓ ਇੱਕ ਵਸੀਲਾ ਜਿਹੜਾ ਸੀ, ਉਹ ਧੂਆਂ, ਉਹ ਫਕੀਰ ਦਾ ਜਿਹੜਾ ਧੂਆਂ ਹੁੰਦਾ ਸੀ ਉਹ ਹੁੰਦਾ ਸੀ, ਉੱਥੋਂ ਲਿਆ ਕੇ ਅੱਗ ਲੋਕੀ ਆਪਣੇ ਘਰਾਂ 'ਚ ਬਾਲਦੇ ਸਨ। ਹੁਣ ਇਹਦਾ ਬਾਜਵਾ ਸਾਹਿਬ ਟਾਈਮ ਦੱਸਿਆ ਭਈ ਰਾਤ ਨੂੰ ਫਕੀਰ ਜਾਂ ਉਹਦੇ ਘਰ ਵਾਲੀ ਫਕੀਰ ਨਹੀਂ, ਉਹ ਰਾਤ ਦੇ ਟਾਈਮ ਅੱਗ ਤੁਖਾਂਦੀ ਸੀ। ਉਹ ਜਿਸ ਵੇਲੇ ਆਪਣਾ ਧੂੰ ਤੁਖਾ ਛੱਡਦੀ ਸੀ ਤੇ ਸੁਬਾਹ ਤੱਕ ਉਹ ਗੋਹਿਆਂ ਦੇ ਵਿੱਚ ਨੱਪ ਛੱਡਣਾ, ਸੁਬਾਹ ਤੱਕ ਵਾਫਰ ਉਹਦੇ ਵਿੱਚ ਅੱਗ ਜਮ੍ਹਾਂ ਹੋ ਜਾਣੀ ਤੇ ਸਾਰੇ ਪਿੰਡ ਵਾਲੇ ਆਉਣਾ, ਥੋੜੀ ਥੋੜੀ ਲੈ ਜਾਣੀ, ਆਪਣੇ ਚੁੱਲ੍ਹੇ ਪਹਾ ਲੈਣੇ। ਇਹਦਾ ਇੱਕ ਟਾਈਮ ਸੀ ਕਿ ਰਾਤੀ ਧੁਖਣੀ ਹੈ ਤੇ ਸੁਬਾਹ ਸਾਰੇ ਪਿੰਡ ਫਿਰ ਉਖੜਨੀ ਹੈ, ਫਿਰ ਅੱਗੋਂ ਸਾਰੀ ਦਿਹਾੜੀ ਆਪਣੇ ਚੁੱਲ੍ਹਿਆਂ 'ਚ ਲੋਕ ਅੱਗ ਜਮ੍ਹਾਂ ਰੱਖਦੇ ਹਨ, ਬੁੱਝਣ ਨਹੀਂ ਹਨ ਦਿੰਦੇ। ਹੁਣ ਇੱਕ ਨਵੀਂ ਫਕੀਰਨੀ ਇਸ ਕੰਮ 'ਚ ਪਈ ਤੇ ਉਹ ਦੁਪਹਿਰੇ ਹੀ ਧੂਆਂ ਤੁਖਾ ਕੇ ਬਹਿ ਗਈ। ਯਾਨੀ ਇਸ ਅਖਾਣ ਦਾ ਤਰਜਮਾ ਇਹ ਵੇ ਕਿ ਕਿਸੇ ਵੀ ਬੰਦੇ ਨੂੰ ਕੋਈ ਨੇਮਤ ਜਾਂ ਕੋਈ ਚੀਜ਼ ਨਵੀਂ ਲੱਭ ਜਾਏ ਨਾ ਜੀ, ਤੇ ਉਹਨੂੰ ਵਰਤਨ ਦਾ ਸਹੀ ਚੱਜ ਸਲੀਕਾ ਨਹੀਂ ਆਉਂਦਾ ਹੁੰਦਾ। ਉਹ ਚਾਈ ਵਕਤ ਬਵਕਤ ਪਿਆ ਉਹਨੂੰ ਵਰਤਦਾ। ਮਿਸਾਲ ਦੇ ਤੌਰ ਤੇ ਕਿਸੇ ਸੱਜਣ ਨੂੰ ਅੱਲਾਹ ਪਾਕ ਤੌਫੀਕ ਦੇ ਦਿੰਦਾ ਤੇ ਉਹ ਮੋਟਰਸਾਈਕਲ ਹੀ ਲੈ ਲੈਂਦਾ। ਹੁਣ ਸਾਰੀ ਜ਼ਿੰਦਗੀ ਉਹ ਸਾਈਕਲ ਜੋਗਾ ਵੀ ਨਹੀਂ ਸੀ, ਹੁਣ ਉਹਨੇ ਮੋਟਰਸਾਈਕਲ ਉਹਨੂੰ ਰੱਬ ਨੇ ਦੇ ਦਿੱਤੀ ਤੇ ਤੁਸੀਂ ਵੇਖਿਆ ਉਹ ਦਿਨੇ ਰਾਤੀ ਉਹ ਵਾਹਣਾ 'ਚ ਵੀ ਪਿਆ ਵਾਏਗਾ, ਸੜਕ ਕੱਚੀ ਪੱਕੀ ਵੀ ਨਹੀਂ ਵੇਖੇਗਾ, ਉੱਤੇ ਹੀ ਚੜਿਆ ਹੀ ਰਹੇਗਾ। ਉਹਨੂੰ ਸ਼ੌਕ ਹੀ ਬੜਾ ਹੁੰਦਾ, ਚਾਅ ਹੀ ਬੜਾ ਹੁੰਦਾ। ਤੇ ਇੱਕ ਐਵੇਂ ਮੈਂ ਮਿਸਾਲ ਦੇ ਤੌਰ ਤੇ ਗੱਲ ਕੀਤੀ ਹੈ, ਅਜਿਹਾ ਬੰਦਾ ਜਿਹੜਾ ਕਿਸੇ ਕੰਮ ਨੂੰ ਨਵਾਂ ਕਰਨ ਲੱਗਾ ਹੋਵੇ ਤੇ ਉਹਨੂੰ ਹਾਲੀ ਉਸ ਕੰਮ ਦੀ ਵੰਡ, ਉਹਦੇ ਕਰਨ ਦਾ ਤਰੀਕਾ ਸਲੀਕਾ ਨਾ ਆਉਂਦਾ ਹੋਵੇ ਤੇ ਚੱਜ ਕੁਚੱਜ ਪਿਆ ਕਰੇ, ਉੱਥੇ ਫਿਰ ਆਖਦੇ ਨੇ ਵੀ ਨਵੀਂ ਫਕੀਰਨੀ ਤੇ ਦੁਪਹਿਰੇ ਧੂਆਂ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ ਮੇਲੇ ਨੂੰ ਚਲੀਏ। ਓ ਚੱਲ